ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲਹੁ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਹਿਓ ਨਾ ਕਿਨਹੁ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜਾ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਾਪਿਆ ਨਾ ਜਾਏ
ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਇਲਾਹੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਪਜੀ ਸਾਹਿਬ ਪਵਿੱਤਰ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ, ਸਾਧ ਸੰਗਤ ਜੀ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਬੈਠ ਕੇ ਸਰਵਣ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸਿੱਧਾਂ ਦੇ ਨਾਲ ਸਵਾਲ ਜਵਾਬ ਹੋ ਰਹੇ ਹੈ, ਸੁਮੇਰ ਪਰਬਤ ਦੇ ਜਿਵੇਂ ਬਾਰ-ਬਾਰ ਸਿੱਧ ਸਵਾਲ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਯੋਗ ਉੱਤਰ ਦੇ ਕਰਕੇ ਸ਼ੰਕਿਆਂ ਭਰਮਾਂ ਦੀ ਨਿਵਰਤੀ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਬਾਰ-ਬਾਰ ਜਦੋਂ ਸਵਾਲ ਵਜੋਂ ਬੇਨਤੀਆਂ ਕੀਤੀਆਂ ਹੈ, ਮਹਾਰਾਜ ਪਰਮੇਸ਼ਰ ਰਾਜਾ ਰੂਪ ਹੈ ਤੇ ਜਗਤ ਦੇ ਲੋਕਾਂ ਦੇ ਵਾਂਗ ਦੁਨੀਆ ਦੇ ਜਿਹੜੇ ਰਾਜੇ ਹਨ ਉਹਨਾਂ ਦਾ ਵੀ ਨਾਮ ਸਹਿਜੇ ਸਹਿਜੇ ਭੁੱਲ ਜਾਂਦਾ ਹੈ ਕੋਈ ਸਮੇਂ ਬਾਅਦ, ਤਿਵੇਂ ਪਰਮੇਸ਼ਰ ਦਾ ਨਾਮ ਵੀ ਭੁੱਲ ਜਾਂਦਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤੇ, ਉਹ ਵਾਹਿਗੁਰੂ ਆਪ ਸਦੀਵ ਕਾਲ ਵਾਸਤੇ ਸੱਚਾ ਹੈ, ਫਿਰ ਪਰਮੇਸ਼ਰ ਦਾ ਨਾਮ ਕਿਵੇਂ ਕਿਸੇ ਨੂੰ ਭੁੱਲ ਸਕਦਾ ਹੈ। ਪਰਮਾਤਮਾ ਦਾ ਨਾਮ ਵੀ ਸਦੀਵੀ ਕਾਲ ਵਾਸਤੇ ਸੱਚਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਵਨਾ ਦੇ ਨਾਲ ਕੋਈ ਵੀ ਮਾਈ ਭਾਈ ਸਿੱਖ ਸੇਵਕ ਗਾਉਂਦਾ, ਪਰਮੇਸ਼ਰ ਤਰੁੱਟ ਕਰਕੇ ਜੀਵ ਦੇ ਮਹਾਨ ਬਖਸ਼ਿਸ਼ਾਂ ਕਰਦਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ, ਫਿਰ ਕਹਿੰਦੇ ਜੀ, ਹੇ ਸਤਿਗੁਰੂ ਜੀ, ਜੋ ਪਰਮਾਤਮਾ ਹੈ ਜਿਵੇਂ ਜਗਤ ਅੰਦਰ ਰਾਜੇ ਬਾਦਸ਼ਾਹ ਗੱਦੀ ਨਸ਼ੀਨ ਹੋਇਆ ਕਰਦੇ ਹੈ, ਉਹ ਪਰਮੇਸ਼ਰ ਕਿਸੇ ਦਾ ਥਾਪਿਆ ਹੋਇਆ ਹੈ ਕਿ ਨਹੀਂ। ਇਹ ਪੰਜਵੀਂ ਪੌੜੀ ਦੇ ਅੰਦਰ ਸਾਧ ਸੰਗਤ ਜੀ ਸਿੱਧਾਂ ਨੇ 6 ਸਵਾਲ ਕੀਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਪਹਿਲਾਂ ਕਹਿੰਦੇ ਹਨ ਕਿ ਪਰਮਾਤਮਾ ਨਾਦੀ ਹੈ ਕਿ ਬਿੰਦੀ ਹੈ, ਫਿਰ ਸੁਤੰਤਰ ਹੈ ਕਿ ਪਤੰਤਰ ਹੈ, ਮਾਇਆ ਮੈਲ ਸਹਿਤ ਹੈ ਕਿ ਸ਼ੁੱਧ ਸਰੂਪ ਹੈ। ਇਹ 6 ਸਵਾਲ ਸਤਿਗੁਰਾਂ ਨੂੰ ਕੀਤੇ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਪੰਜਵੀਂ ਪੌੜੀ ਦੇ ਅੰਦਰ ਸਾਧ ਸੰਗਤ ਜੀ ਸਿੱਧਾਂ ਦੇ ਮਨਾਂ ਦੇ ਸ਼ੰਕੇ ਨਿਵਰਤ ਕੀਤੇ ਹੈ। ਔਰ ਦੂਸਰੇ ਅਰਥ ਦੇ ਅੰਦਰ ਜਦੋਂ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗਰੀਬ ਨਵਾਜ
ਸਤਿਗੁਰਾਂ ਨੇ ਪਰਮਾਰਥ ਦੇ ਰਸਤੇ ਤੇ ਚੱਲਣ ਦੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਉਂ ਗਰੀਬ ਨਵਾਜ਼ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹੈ। ਭਾਵਨਾ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਪਿਆਰ ਸਿਰ ਸੀਸ ਝੁਕਾਵੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਾਪਿਆ ਨਾ ਜਾਏ। ਜਦੋਂ ਪਹਿਲਾ ਸਵਾਲ ਕੀਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਨਾਦੀ ਔਲਾਦ ਹੈ ਕਿ ਬਿੰਦੀ ਹੈ, ਇਹ ਦੋ ਸਵਾਲਾਂ ਦੇ ਜਵਾਬ ਸਤਿਗੁਰਾਂ ਨੇ ਪਹਿਲੀ ਪੰਕਤੀ ਅੰਦਰ ਦਿੱਤੇ ਹੈ। ਜਿਵੇਂ ਜਗਤ ਅੰਦਰ ਰਾਜੇ ਮਹਾਰਾਜੇ ਬਾਦਸ਼ਾਹ ਹੁੰਦੇ ਹੈ, ਜਦੋਂ ਉਹ ਸਾਧ ਸੰਗਤ ਦੀ ਚੜ੍ਹਾਈ ਕਰਨ ਲੱਗਦੇ ਹੈ, ਜਦੋਂ ਮੌਤ ਦਾ ਸਮਾਂ ਆਉਂਦਾ ਫਿਰ ਉਹਨਾਂ ਦੇ ਅੱਗੇ ਪੁੱਤਰਾਂ ਨੂੰ ਰਾਜਗੱਦੀ ਦਿੱਤੀ ਜਾਂਦੀ ਹੈ। ਜੇ ਪੁੱਤਰ ਨਾ ਹੋਵੇ ਤੇ ਯੋਗ ਜਾਣ ਕਰਕੇ ਜਿਹੜਾ ਰਾਜ ਤਖਤ ਤੇ ਬੈਠਣ ਦੇ ਯੋਗ ਹੋਵੇ ਉਹਨੂੰ ਸਾਧ ਸੰਗਤ ਜੀ ਅੱਗੇ ਗੱਦੀ ਨਸ਼ੀਨ ਕੀਤਾ ਜਾਂਦਾ ਹੈ। ਪਰ ਪਰਮੇਸ਼ਰ ਅਜਿਹਾ ਨਹੀਂ, ਉਹ ਥਾਪਿਆ ਕਿਸੇ ਦਾ ਅਸਥਿਤ ਕੀਤਾ ਹੋਇਆ ਨਹੀਂ ਹੈ। ਜਗਤ ਦੇ ਰਾਜੇ ਮਹਾਰਾਜੇ ਬਾਦਸ਼ਾਹਾਂ ਦੇ ਵਾਂਗ ਕਿਸੇ ਦਾ ਅਸਥਿਤ ਕੀਤਾ ਨਹੀਂ ਹੈ ਕਿ ਪਰਮਾਤਮਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਅਕਾਲ ਪੁਰਖ ਪਰਮੇਸ਼ਰ ਨੂੰ ਕਿਸੇ ਨੇ ਜਗਤ ਦੇ ਰਾਜ ਤਖਤ ਤੇ ਬਿਠਾਇਆ ਹੋਵੇ, ਕਿਉਂਕਿ ਪਰਮੇਸ਼ਰ ਜੈਸਾ ਕੋਈ ਦੂਸਰਾ ਹੈ ਹੀ ਨਹੀਂ। ਪਰਮੇਸ਼ਰ ਨਾਲੋਂ ਵੱਧ ਕਰਕੇ ਜਗਤ ਅੰਦਰ ਕੋਈ ਦੇਵੀ ਸ਼ਕਤੀ ਵਾਲਾ ਹੈ ਨਹੀਂ। ਫਿਰ ਪਰਮਾਤਮਾ ਨੂੰ ਕਿਵੇਂ ਕੋਈ ਹੁਕਮ ਕਰਕੇ ਸੰਸਾਰ ਦੇ ਅੰਦਰ ਰਾਜ ਤਖਤ ਤੇ ਬਿਠਾ ਸਕਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਥਾਪਿਆ ਨਾ ਜਾਏ। ਉਹ ਪਰਮੇਸ਼ਰ ਕਿਸੇ ਦਾ ਸਿੱਧ ਕੀਤਾ ਹੋਇਆ ਨਹੀਂ ਹੈ। ਉਹ ਆਪਣੇ ਸਰੂਪ ਤੋਂ ਆਪ ਹੀ ਪਰਮੇਸ਼ਰ ਪ੍ਰਕਾਸ਼ਮਾਨ ਹੈ, ਜਿਸ ਨੇ ਜਗਤ ਰੂਪੀ ਰਾਜ ਤਖਤ ਤੇ ਬੈਠਣਾ ਕੀਤਾ ਹੈ। ਕੋਈ ਬਿਠਾਉਣ ਵਾਲਾ ਨਹੀਂ ਹੈ ਪਰਮਾਤਮਾ ਨੂੰ, ਐਸਾ ਉਹ ਵਾਹਿਗੁਰੂ ਦਾ ਸਰੂਪ ਹੈ। ਕੀਤਾ ਨਾ ਹੋਏ। ਫਿਰ ਕਹਿੰਦੇ ਜੀ ਪਰਮਾਤਮਾ ਨਾਦੀ ਔਲਾਦ ਹੈ ਕਿ ਬਿੰਦੀ ਔਲਾਦ ਹੈ। ਨਾਦੀ ਨਾਦ ਤੋਂ ਕਹਿੰਦੇ ਨੇ, ਜਿਵੇਂ ਸ਼ਬਦ ਤੋਂ ਸਾਧ ਸੰਗਤ ਜੀ ਚੇਲੇ ਤੇ ਗੁਰੂ ਦਾ ਸੁਮੇਲ ਬਣਦਾ ਹੈ। ਜਿਵੇਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ, ਖਾਲਸਾ ਸਤਿਗੁਰੂ ਜੀ ਦਾ ਨਾਦੀ ਪੁੱਤਰ ਹੈ। ਜਿਵੇਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਪੰਜ ਬਾਣੀਆਂ ਦਾ ਪਾਠ ਕੀਤਾ, ਇਹ ਸ਼ਬਦ ਦੇ ਵਿੱਚੋਂ ਨਾਦ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਪੈਦਾ ਕੀਤਾ। ਇਸ ਲਈ ਇਹ ਨਾਦੀ ਔਲਾਦ ਹੈ। ਤੇ ਜੋ ਮਾਤਾ ਪਿਤਾ ਦੇ ਸੰਬੰਧ ਤੋਂ ਜੀਵ ਪੈਦਾ ਹੁੰਦਾ ਹੈ ਉਹਨੂੰ ਬਿੰਦੀ ਔਲਾਦ ਕਿਹਾ ਜਾਂਦਾ ਹੈ। ਪਰਮੇਸ਼ਰ ਨਾਦ ਦਾ ਨਾਦੀ ਔਲਾਦ ਹੈ, ਨਾ ਹੀ ਬਿੰਦੀ ਔਲਾਦ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਹੇ ਪਰਮੇਸ਼ਰ ਨਾ ਦਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਕਿਵੇਂ ਕੋਈ ਕਥਨ ਕਰੇਗਾ ਕਿ ਪਰਮੇਸ਼ਰ ਤੂੰ ਇਹਨਾਂ ਦਾ ਪੁੱਤਰ ਹੈ। ਹੇ ਪਰਮਾਤਮਾ ਇਸ ਨੇ ਤੈਨੂੰ ਪੈਦਾ ਕੀਤਾ। ਹੇ ਪਰਮੇਸ਼ਰ ਨਾਦ ਦਾ ਆਪ ਦਾ ਕੋਈ ਬਾਪ ਕਥਨ ਕਰ ਸਕਦਾ ਕਿ ਆਪ ਦਾ ਪਿਤਾ ਕੌਣ ਹੈ। ਨਾ ਹੀ ਪਰਮੇਸ਼ਰ ਆਪ ਜੀ ਦੀ ਮਾਤਾ ਕੋਈ ਕਥਨ ਕਰ ਸਕਦਾ ਕਿ ਇਸ ਮਾਂ ਨੇ ਆਪ ਨੂੰ ਜਗਤ ਅੰਦਰ ਜਨਮਿਆ। ਇਸ ਲਈ ਫਿਰ ਇਹਦੇ ਵਿੱਚ ਦੋਸ਼ ਪੈਦਾ ਹੁੰਦਾ ਹੈ। ਜੇਕਰ ਕੋਈ ਕਹੇ ਕਿ ਕੋਈ ਨਾ ਕੋਈ ਪਰਮੇਸ਼ਰ ਦਾ ਪਿਤਾ ਹੋਵੇਗਾ, ਕਿਉਂਕਿ ਸਿੱਧ ਬੜੀ ਚਲਾਕੀ ਦੇ ਨਾਲ ਬਾਰ-ਬਾਰ ਸਤਿਗੁਰਾਂ ਨੂੰ ਕਹਿੰਦੇ ਆ ਕਿ ਮਹਾਰਾਜ ਕੋਈ ਤੇ ਪਿਤਾ ਪਰਮੇਸ਼ਰ ਦਾ ਹੋਵੇਗਾ, ਦੂਸਰਾ ਹੋਇਆ ਤੇ ਤਾਂ ਹੀ ਇਹ ਪਰਮੇਸ਼ਰ ਨੂੰ ਜਗਤ ਅੰਦਰ ਪੈਦਾ ਹੋਇਆ, ਤਾਂ ਹੀ ਜਗਤ ਦੇ ਅੰਦਰ ਪਰਮਾਤਮਾ ਪੈਦਾ ਹੋਇਆ, ਕੋਈ ਨਾ ਕੋਈ ਤਾਂ ਪਿਤਾ ਹੋਵੇਗਾ ਹੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਹੇ ਸਿੱਧੋ ਇਹਦੇ ਵਿੱਚ ਅੰਨੋ ਅੰਨਾ ਦੋਸ਼ ਪੈਦਾ ਹੁੰਦਾ ਹੈ ਜੇ ਕਿਸੇ ਦੂਸਰੇ ਨੂੰ ਕਹਿੰਦੇ ਹੋ ਤਾਂ, ਕਿ ਜੇ ਪਰਮੇਸ਼ਰ ਨੂੰ ਪਿਤਾ ਨੇ ਪੈਦਾ ਕੀਤਾ ਤੂੰ ਪਿਤਾ ਨੂੰ ਫਿਰ ਕਿਸ ਨੇ ਪੈਦਾ ਕੀਤਾ, ਇਹਨੂੰ ਅੰਨੋ ਅੰਨੀ ਦੋਸ਼ ਕਿਹਾ ਜਾਂਦਾ ਹੈ। ਜੇ ਕੋਈ ਤੀਸਰਾ ਕਥਨ ਕਰਦੇ ਹੋ ਤੇ ਸਾਧ ਸੰਗਤ ਜੀ ਉਹਦੇ ਵਿੱਚ ਚੱਕਰ ਕਾ ਦੋਸ਼ ਪੈਦਾ ਹੁੰਦਾ, ਉਹਨੂੰ ਚੱਕਰ ਕਾ ਦੋਸ਼ ਕਹਿੰਦੇ ਆ ਕਿ ਇੱਕ ਦਾ ਅੱਗੇ ਪੁੱਤਰ ਹੈ, ਫਿਰ ਅੱਗੇ ਦੂਜੇ ਦਾ ਤੀਜਾ ਪੁੱਤਰ ਹੈ, ਤੇ ਇਹਦੇ ਵਿੱਚ ਸਿੱਧ ਤੇ ਫਿਰ ਵੀ ਨਹੀਂ ਹੋਣਾ ਕਿ ਪਰਮੇਸ਼ਰ ਕਿਹਦਾ ਪੁੱਤਰ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿਣ ਲੱਗੇ, ਹੈ ਸਿੱਧੋ ਪਰਮੇਸ਼ਰ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ, ਨਾ ਨਾਦੀ ਔਲਾਦ ਹੈ ਅਤੇ ਨਾ ਹੀ ਬਿੰਦੀ ਔਲਾਦ ਹੈ।
ਫਿਰ ਤੀਜੇ ਦੇ ਥਾਂ ਤੇ ਕਹਿੰਦੇ ਫਿਰ ਚੌਥੇ ਦਾ ਪੈਦਾ ਕੀਤਾ ਹੋਵੇਗਾ ਪਰਮਾਤਮਾ, ਕਿ ਇੱਕ ਦਾ ਦੂਸਰਾ, ਦੂਜੇ ਦਾ ਤੀਸਰਾ, ਤੀਜੇ ਦਾ ਚੌਥਾ। ਭਾਵ ਅੱਗੇ ਦੇ ਅੱਗੇ ਸਿੱਧ ਬਾਰ-ਬਾਰ ਸਵਾਲ ਕਰੀ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਤੇ ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਫਿਰ ਅਨ ਅਵਸਥਾ ਦੋਸ਼ ਪੈਦਾ ਹੋਵੇਗਾ ਕਿ ਪਹਿਲੇ ਨੂੰ ਚੌਥੇ ਦਾ ਪੁੱਤਰ ਮੰਨਣਾ ਤੇ ਚੌਥੇ ਨੂੰ ਪਹਿਲੇ ਦਾ ਮੰਨ ਲੈਣਾ। ਉਹ ਪਰਮਾਤਮਾ ਕਿਸੇ ਦਾ ਵੀ ਪੈਦਾ ਕੀਤਾ ਹੋਇਆ ਨਹੀਂ ਹੈ। ਫਿਰ ਅੱਗੇ ਕਹਿਣ ਲੱਗੇ ਜੀ ਪੰਜਵੇਂ ਦਾ ਹੋਵੇਗਾ, ਚੌਵਾਂ ਨੂੰ ਛੱਡ ਕੇ ਪੰਜਵੇਂ ਦਾ ਹੋਵੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹੈ ਸਿੱਧੋ, ਇਹਦੇ ਵਿੱਚ ਪ੍ਰਾਗ ਦੋਸ਼ ਪੈਦਾ ਹੋਣ ਵਾਲਾ ਹੈ। ਪ੍ਰਾਗ ਦੋਸ਼ ਸਾਧ ਸੰਗਤ ਜਿਉ ਹੁੰਦਾ ਹੈ ਜਿਹੜਾ ਪਹਿਲੇ ਚੌਵਾਂ ਨੂੰ ਛੱਡ ਕੇ ਤੇ ਪੰਜਵੇਂ ਥਾਂ ਤੇ ਮਿਥ ਲਵੇ ਕਿ ਇਹਦਾ ਇਹ ਪੁੱਤਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਜਵੇਂ ਨੂੰ ਫਿਰ ਕੌਣ ਪੈਦਾ ਕਰਨ ਵਾਲਾ ਹੈ? ਇਸ ਲਈ ਤੇ ਫਿਰ ਪ੍ਰਾਗ ਦੋਸ਼ ਪੈਦਾ ਹੋ ਜਾਂਦਾ ਹੈ। ਜੇ ਦਾਅਵੇ ਕਰਕੇ ਕਹਿੰਦੇ ਹੋ ਕਿ ਜੇ ਚੌਵਾਂ ਦਾ ਨਹੀਂ ਤੇ ਪੰਜਵੇਂ ਦਾ ਪੁੱਤਰ ਹੋਵੇਗਾ ਪਰਮਾਤਮਾ, ਉਹ ਪਰਮੇਸ਼ਰ ਪੰਜਵੇਂ ਦਾ ਕਿਸੇ ਦਾ ਪੁੱਤਰ ਨਹੀਂ ਹੈ। ਅੱਗੇ ਤੋਂ ਅੱਗੇ ਦੋਸ਼ ਪੈਦਾ ਹੋਈ ਜਾਵੇਗਾ। ਕਿੱਥੋਂ ਤੱਕ ਸਿੱਧ ਕਰੀ ਜਾਵੋਗੇ ਛੇਵੇਂ ਪਿਤਾ ਦਾ ਪੁੱਤਰ ਹੋਵੇਗਾ, ਸੱਤਵੇਂ ਥਾਂ ਤੇ ਕਿਸੇ ਦੇ ਔਲਾਦ ਹੋਵੇਗਾ, ਅੱਠਵੇਂ ਥਾਂ ਤੇ ਸਿੱਧ ਕੀਤਾ ਹੀ ਨਹੀਂ ਜਾ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਕਹਿੰਦੇ ਉਹ ਨਾ ਉਹਦਾ ਪਰਮੇਸ਼ਰ ਦਾ ਕੋਈ ਤਾਤ ਪਿਤਾ ਹੈ, ਨਾ ਕੋਈ ਮਾਤ ਮਾਤਾ ਹੈ, ਨਾ ਕੋਈ ਜਾਤ ਹੈ, ਨਾ ਕੋਈ ਪਾਤ ਹੈ। ਕੁਝ ਕਥਨ ਕੀਤਾ ਹੀ ਨਹੀਂ ਜਾ ਸਕਦਾ। ਨਿਰਗੁਣ ਸਰੂਪ ਦੇ ਅੰਦਰ ਐਸਾ ਪਰਮੇਸ਼ਰ ਦਾ ਅਚਰਜ ਸਰੂਪ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਦਾ ਸਰੂਪ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ ਸਿੱਧੋ, ਪਰਮੇਸ਼ਰ ਨਾ ਤਾਂ ਕਿਸੇ ਦਾ ਇਹ ਸਿੱਧ ਕੀਤਾ ਹੋਇਆ ਹੈ, ਨਾ ਜਾਏ ਤੇ ਨਾ ਹੀ ਪਰਮੇਸ਼ਰ ਦਾ ਕਿਸੇ ਦਾ ਜਾਇਆ। ਭਾਵ ਨਾ ਉਹ ਨਾਦੀ ਔਲਾਦ ਹੈ ਅਤੇ ਨਾ ਹੀ ਬਿੰਦੀ ਔਲਾਦ ਵਾਹਿਗੁਰੂ ਕਿਸੇ ਦਾ ਪੈਦਾ ਵੀ ਕੀਤਾ ਨਹੀਂ ਹੈ। ਆਪਣੇ ਸਰੂਪ ਤੋਂ ਆਪ ਹੀ ਪਰਮੇਸ਼ਰ ਪ੍ਰਕਾਸ਼ ਸਰੂਪ ਹੈ। ਹਜੂਰ ਨੇ ਫਰਮਾਨ ਕੀਤੇ ਹੈ ਨਾ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਹਾ ਥੋਰੇ। ਕਹਿੰਦੇ ਹਨ ਕਿ ਪੁੱਤਰ ਦਾ ਪੁੱਤਰ ਅੱਗੇ ਕਹੀ ਜਾਂਦੇ ਹੋ, ਇਹ ਪਰਮੇਸ਼ਰ ਕਿਸੇ ਦਾ ਪੈਦਾ ਕੀਤਾ ਹੋਇਆ ਪੁੱਤਰ ਨਹੀਂ ਹੈ। ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾ ਥੋਰੇ। ਜਦੋਂ ਧਰਤੀ ਨਹੀਂ ਸੀ, ਆਕਾਸ਼ ਨਹੀਂ ਸੀ, ਇਹ ਪੰਜੇ ਤੱਤ ਨਹੀਂ ਸੀ, ਦਸਾਂ ਦਿਸ਼ਾਵਾਂ ਕੁਝ ਵੀ ਨਹੀਂ ਸੀ, ਤੇ ਫਿਰ ਇਹ ਪੁੱਤਰ ਕਿੱਥੇ ਸੀ ਜਿਹਦਾ ਅੱਗੇ ਬਾਪ ਜਾ ਕੇ ਪੁੱਤਰ ਕਥਨ ਕਰੀ ਜਾਂਦੇ ਹੋ? ਪਰਮੇਸ਼ਰ ਉਦੋਂ ਵੀ ਸੱਚਾ ਸੀ, ਆਪ ਹੀ ਪ੍ਰਕਾਸ਼ ਸਰੂਪ ਸੀਗਾ। ਜਦੋਂ ਕੋਈ ਵੀ ਸ੍ਰਿਸ਼ਟੀ ਦਾ ਆਕਾਰ ਨਹੀਂ ਸੀ ਬਣਿਆ, ਜਗਤ ਅੰਦਰ ਪਰਮੇਸ਼ਰ ਨੇ ਕਿਸੇ ਜੀਵ ਦੀ ਸਿਰਜਣਾ ਨਹੀਂ ਸੀ ਕੀਤੀ। ਸੁਨ ਸਮਾਧੀ ਵਿੱਚ ਪਰਮੇਸ਼ਰ ਆਪ ਅਡੋਲ ਬੈਠਾ ਹੋਇਆ ਸੀਗਾ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹ ਨਿਰਗੁਣ ਸਰੂਪ ਦੇ ਅੰਦਰ ਆਪ ਹੀ ਸੁਨ ਸਮਾਰ ਦੇ ਅੰਦਰ ਜਦੋਂ ਬੈਠਾ ਸੀ, ਤੇ ਉਦੋਂ ਫਿਰ ਕਿਉਂ ਨਹੀਂ ਕਿਸੇ ਨੇ ਕਥਨ ਕਰ ਦਿੱਤਾ? ਪਰਮੇਸ਼ਰ ਆਪ ਹੀ ਆਪਣੇ ਸਰੂਪ ਤੋਂ ਪ੍ਰਕਾਸ਼ਮਾਨ ਹੈ। ਉਸ ਵਾਹਿਗੁਰੂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਇਸ ਲਈ ਹਜੂਰ ਕਹਿੰਦੇ ਹੈ ਸਿੱਧੋ, ਪਰਮੇਸ਼ਰ ਨਾ ਹੀ ਕਿਸੇ ਦੀ ਨਾਦੀ ਔਲਾਦ ਹੈ, ਨਾ ਹੀ ਬਿੰਦੀ ਔਲਾਦ, ਆਪ ਹੀ ਪ੍ਰਕਾਸ਼ ਸਰੂਪ ਹੈ। ਆਪੇ ਆਪ ਨਿਰੰਜਨ ਹੋਏ। ਫਿਰ ਕਹਿੰਦੇ ਹਨ ਕਿ ਮਹਾਰਾਜ ਕਿਸੇ ਨੇ ਤੁਹਾਨੂੰ ਸਥਿਤ ਕੀਤਾ ਹੋਵੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਆਪੇ ਆਪ ਹੀ ਆਪਣੇ ਸਰੂਪ ਤੋਂ ਪ੍ਰਕਾਸ਼ਮਾਨ ਹੈ। ਫਿਰ ਕਹਿੰਦੇ ਜੀ ਪਰਮੇਸ਼ਰ ਮਾਇਆ ਮੈਲ ਸਹਿਤ ਹੈ ਕਿ ਸ਼ੁੱਧ ਸਰੂਪ ਹੈ? ਹਜੂਰ ਕਹਿੰਦੇ ਹਨ ਨਿਰਅੰਜਨ, ਮਾਇਆ ਦੀ ਮੈਲ ਤੋਂ ਰਹਿਤ ਪਰਮਾਤਮਾ ਦਾ ਸ਼ੁੱਧ ਸਰੂਪ ਹੈ। ਆਪੇ ਆਪਣੇ ਸਰੂਪ ਤੋਂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਜਗਤ ਜਿਹੜਾ ਹੈ ਰੰਗਾਂ ਦੀ ਆਪਣੇ ਸਰੂਪ ਤੋਂ ਆਪ ਹੀ ਵਾਹਿਗੁਰੂ ਨੇ ਮਾਇਆ ਪੈਦਾ ਕੀਤੀ ਹੈ। ਹਜੂਰ ਨੇ ਅੱਗੇ ਵਚਨ ਆਉਣੇ ਹੈ, ਰੰਗੀ ਭਾਂਤੀ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾਂ ਦੀ ਤਰ੍ਹਾਂ ਦੀ ਪਰਮੇਸ਼ਰ ਨੇ ਮਾਇਆ ਪੈਦਾ ਕੀਤੀ ਹੈ। ਫਿਰ ਐਸਾ ਉਹ ਪਰਮਾਤਮਾ ਦਾ ਸਰੂਪ ਹੈ ਨਿਰੰਜਨ ਸੋਏ। ਰੱਤਾ ਭਾਵ ਵੀ ਮਾਇਆ ਦੀ ਉਹ ਪਰਮਾਤਮਾ ਦੇ ਅੰਦਰ ਵਿਲੇਪਤਾ ਨਹੀਂ ਹੈ। ਥੋੜਾ ਜਿੰਨਾ ਵੀ ਉਹ ਮਾਇਆ ਦੇ ਵਿੱਚ ਲੁਪਾਏ ਮਨ ਨਹੀਂ। ਜਿਸ ਪਰਮੇਸ਼ਰ ਨੇ ਆਪ ਹੀ ਜਗਤ ਦੀ ਉਤਪਤੀ ਕੀਤੀ ਹੈ,
ਰੰਗਾ ਰੰਗ ਦੀ ਮਾਇਆ ਪੈਦਾ ਕੀਤੀ ਹੈ। ਸਭ ਜੀਵਾਂ ਦੇ ਅੰਦਰ ਪਰਮੇਸ਼ਰ ਆਪ ਵਰਤ ਰਿਹਾ ਹੈ, ਪਰ ਆਪ ਸ਼ੁੱਧ ਸਰੂਪ ਹੈ। ਸਾਧ ਸੰਗਤ ਜੀ, ਮਾਇਆ ਦੇ ਅੰਦਰ ਵੀ ਚੇਤਨਤਾ ਤਾਂ ਹੀ ਜੇ ਪਰਮੇਸ਼ਰ ਨੇ ਆਪਣੀ ਸ਼ਕਤੀ ਪਾਈ ਹੈ। ਤਾਂ ਆਪਣੇ ਆਪ ਵਿੱਚ ਮਾਇਆ ਇਹ ਜੜ ਹੈ, ਜੜਤਾ ਹੈ। ਇਹ ਜਗਤ ਵੀ ਜਿਹੜਾ ਸਾਧ ਸੰਗਤ ਜੀ ਚੇਤਨਤਾਈ ਵਿੱਚ ਤਾਂ ਆਇਆ ਜੇ ਪਰਮੇਸ਼ਰ ਨੇ ਆਪਣੀ ਜੋਤ ਰੱਖੀ ਹੈ। ਤਾਂ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਸ਼ਕਤੀ ਜੀਵਾਂ ਦੇ ਅੰਦਰ ਪਾਈ ਹੈ, ਤਾਂ ਇਹ ਚੇਤਨਤਾਈ ਵਿੱਚ ਆਇਆ। ਤੇ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ ਨਾ ਕਿ ਜੇ ਪਰਮੇਸ਼ਰ ਆਪਣੀ ਜੋਤ ਹੈ ਜੀਵ ਤੇਰੇ ਅੰਦਰ ਨਾ ਰੱਖੇ ਤੇ ਫਿਰ ਕਿਵੇਂ ਜਗਤ ਅੰਦਰ ਤੂੰ ਜਨਮ ਲੈ ਸਕਦਾ ਹੈ, ਕਿਵੇਂ ਜਗਤ ਅੰਦਰ ਖਾ ਪੀ ਸਕਦਾ ਹੈ, ਗੱਲਾਂ ਬਾਤਾਂ ਕਰ ਸਕਦਾ ਹੈ। ਇੱਕ ਕਦਮ ਵੀ ਤੂੰ ਆਪਣੇ ਬਲ ਦੇ ਨਾਲ ਨਹੀਂ ਪੁੱਟ ਸਕਦਾ। ਪਰਮੇਸ਼ਰ ਦੀ ਜੋਤ ਤੇਰੇ ਅੰਦਰ ਹੈ ਤਾਂ ਹੀ ਜਗਤ ਅੰਦਰ ਤਾੜ ਤਾੜ ਰਸਨਾ ਤੋਂ ਗੱਲਾਂ ਕਰਦਾ ਹੈ। ਇੱਕ ਥਾਂ ਤੋਂ ਚੱਲ ਕਰਕੇ ਦੂਸਰੀ ਥਾਂ ਤੇ ਚਲਿਆ ਜਾਂਦਾ ਹੈ। ਇਹ ਪਰਮਾਤਮਾ ਦੀ ਸ਼ਕਤੀ ਹੈ, ਇਹ ਪਰਮੇਸ਼ਰ ਦੀ ਸ਼ਕਤੀ ਵਰਤ ਰਹੀ ਹੈ, ਤਾਂ ਹੀ ਇਸ ਸੰਸਾਰ ਦਾ ਜਿਤਨਾ ਵੀ ਪਸਾਰਾ ਇਹ ਪਸਰ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ, ਸਿੱਧੋ ਆਪੇ ਆਪ ਨਿਰੰਜਨ ਸੋਏ। ਫਿਰ ਉਹ ਕਹਿੰਦੇ ਕਿ ਆਪ ਹੀ ਆਪਣੇ ਸਰੂਪ ਤੋਂ ਪਰਮੇਸ਼ਰ ਪ੍ਰਕਾਸ਼ਮਾਨ ਹੈ। ਆਪਣੇ ਸਰੂਪ ਤੋਂ ਆਪ ਹੀ ਵਾਹਿਗੁਰੂ ਨੇ ਖੇਲ ਮਾਤਰ ਸਮੇਤ ਜਗਤ ਦੀ ਉਤਪਤੀ ਕੀਤੀ ਹੈ। ਆਪੇ ਆਪ ਹੀ ਤਤਪਰ ਦਾ ਐਸਾ ਪਰਮੇਸ਼ਰ ਦਾ ਸ਼ੁੱਧ ਸਰੂਪ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹੈ, ਸਿੱਧੋ ਜਿਨ੍ਹਾਂ ਨੇ ਪਰਮੇਸ਼ਰ ਨੂੰ ਸੇਵਿਆ ਭਜਨ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਭਜਨ ਕਰਨ ਨੂੰ ਵੀ ਜਿਨ੍ਹਾਂ ਨੇ ਟਹਿਲ ਜੀਵਨ ਦੇ ਵਿੱਚ ਕਮਾਈ ਹੈ, ਤਿਨਾਂ ਨੂੰ ਪਰਮੇਸ਼ਰ ਨੇ ਮਾਣ ਬਖਸ਼ਿਸ਼ ਕੀਤਾ ਹੈ। ਕਿਹੋ ਜਿਹਾ ਮਾਣ ਬਖਸ਼ਿਆ? ਜਗਤ ਦੇ ਵਰਗਾ ਮਾਣ ਨਹੀਂ ਹੈ ਜਿਹੜੇ ਸੰਸਾਰ ਦੇ ਲੋਕ ਇੱਕ ਦੂਜੇ ਨੂੰ ਮਾਣ ਦਿੰਦੇ ਆ। ਪਰਮੇਸ਼ਰ ਨੇ ਸਾਧ ਸੰਗਤ ਜੀ ਅਟਲ ਰਹਿਣ ਵਾਲਾ, ਸਦਾ ਦੇ ਅਟਲ ਰਹਿਣ ਵਾਲਾ ਮਾਣ ਪਰਮੇਸ਼ਰ ਨੇ ਬਖਸ਼ਿਆ ਜਿਨ੍ਹਾਂ ਨੇ ਵਾਹਿਗੁਰੂ ਦੀ ਭਾਵ ਭਗਤੀ ਰੂਪ ਸੇਵਾ ਕੀਤੀ ਹੈ। ਭਗਤ ਭਾਵ ਜਿਨ੍ਹਾਂ ਨੇ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਦੀ ਭਗਤੀ ਕੀਤੀ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਲੋਕ ਪਰਲੋਕ ਦੇ ਅੰਦਰ ਮਾਣ ਬਖਸ਼ਿਸ਼ ਕੀਤਾ। ਜਗਤ ਅੰਦਰ ਵੀ ਜੈ ਜੈਕਾਰ ਪਰਮੇਸ਼ਰ ਦੇ ਸਰੂਪ ਰੂਪੀ ਮਾਣ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਭਾਵਨਾ ਦੇ ਨਾਲ ਭਜਨ ਰੂਪੀ ਸੇਵਾ ਕੀਤੀ ਹੈ। ਮਨ ਰੂਪੀ ਹੱਥਾਂ ਦੇ ਨਾਲ ਪਰਮੇਸ਼ਰ ਦੇ ਚਰਨਾਂ ਨੂੰ ਜਿਨ੍ਹਾਂ ਨੇ ਸਪਰਸ਼ ਕੀਤਾ ਹੈ, ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਚਰਨ ਜਾਣ ਕਰਕੇ ਹਿਰਦੇ ਅੰਦਰ ਧਾਰਨ ਕੀਤਾ ਹੈ, ਚਿਤ ਚਰਨ ਨਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਉਹਨਾਂ ਗੁਰਮੁਖ ਪਿਆਰੇ ਵਡਭਾਗੇ ਪੁਰਖਾਂ ਨੇ ਪਰਮੇਸ਼ਰ ਦੇ ਦਰ ਤੋਂ ਮਾਣ ਪ੍ਰਾਪਤ ਕਰ ਲਿਆ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਇਸ ਲਈ ਨਿਧਾਨ ਗੁਣਾਂ ਦੇ ਖਜ਼ਾਨੇ, ਭਗਤੀ ਦੇ ਭੰਡਾਰਿਆਂ ਦੇ ਖਜ਼ਾਨੇ ਵਾਲਾ ਜੋ ਪਰਮੇਸ਼ਰ ਹੈ, ਉਸ ਗੁਣੀ ਨਿਧਾਨ ਪਰਮੇਸ਼ਰ ਨੂੰ ਗਾਉਣਾ ਚਾਹੀਦਾ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵੀ ਉਹ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਹੀ ਗਾਉਂਦੇ ਹਾਂ। ਜਿਸ ਪਰਮਾਤਮਾ ਦੇ ਘਰ ਦੇ ਵਿੱਚ ਅਖੁੱਟ ਖਜ਼ਾਨੇ ਹਨ, ਅਤੁੱਟ ਪਰਮਾਤਮਾ ਦੇ ਦਰ ਭੰਡਾਰੇ ਹੈ, ਕਦੇ ਨਹੀਂ ਟੋਟ ਆਵਦੇ, ਕਦੇ ਮੁੱਕਦੇ ਨਹੀਂ, ਕਦੇ ਘਾਟੇ ਵਿੱਚ ਨਹੀਂ ਜਾਵਦੇ। ਬੇਅੰਤ ਪਰਮੇਸ਼ਰ ਦੇ ਖਜ਼ਾਨੇ ਹਨ। ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਤੇ ਫਿਰ ਸਿੱਧ ਕਹਿਣ ਲੱਗੇ ਹੈ, ਮਹਾਰਾਜ ਇਕੱਲਾ ਗਾਈ ਹੀ ਜਾਣਾ ਚਾਹੀਦਾ ਕਿ ਪਰਮੇਸ਼ਰ ਨੂੰ ਗਾਈ ਜਾਈਏ, ਗਾਈ ਜਾਈਏ। ਮਹਾਰਾਜ ਕਿਵੇਂ ਪਰਮੇਸ਼ਰ ਨੂੰ ਗਾਉਣਾ ਚਾਹੀਦਾ? ਸਤਿਗੁਰੂ ਜੀ ਕਹਿੰਦੇ ਹਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਹੇ ਸਿੱਧੋ ਜੀ ਪਰਮੇਸ਼ਰ ਨੂੰ ਗਾਉਣਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਸੁਣਨਾ ਹੈ, ਤੇ ਮਨ ਦੇ ਅੰਦਰ ਭਾਉ ਪ੍ਰੇਮ ਧਾਰਨ ਕਰਨਾ ਚਾਹੀਦਾ। ਜੇ ਪਰਮੇਸ਼ਰ ਨੂੰ ਗਾਉਣਾ ਹੋਵੇ, ਚਾਹੇ ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸਰਵਣ ਕਰਨਾ ਹੋਵੇ, ਤੇ ਹਿਰਦੇ ਅੰਦਰ ਭਾਉ ਪ੍ਰੇਮ ਹੋਣਾ ਅਤਿਸ਼ੈ ਕਰਕੇ ਜ਼ਰੂਰੀ ਹੈ। ਕਿਉਂਕਿ ਸਾਧ ਸੰਗਤ ਜੀ ਜਿੰਨੀ ਦੇਰ ਤੱਕ ਹਿਰਦੇ ਅੰਦਰ ਪ੍ਰੇਮ ਨਹੀਂ ਹੈ, ਫਿਰ ਹੰਕਾਰ ਦੀ ਸੜਾਂਦ ਆਉਣ ਲੱਗ ਪੈਂਦੀ ਹੈ। ਪ੍ਰੇਮ ਤੋਂ ਬਿਨਾਂ ਹੰਕਾਰ ਦੇ ਸਿੱਧ ਹੋ ਕਰਕੇ ਜੀਵ ਜਦੋਂ ਹੰਕਾਰੀ ਹੋ ਜਾਂਦਾ ਹੈ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਤਾ ਹੋਇਆ ਜਪ ਤਾਂ ਫਲੀਭੂਤ ਨਹੀਂ ਹੁੰਦਾ। ਇਸ ਲਈ ਨਿਰਹੰਕਾਰ ਹੋ ਕੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਪਰਮੇਸ਼ਰ ਦਾ ਜਸ ਕਰੇ। ਅਕਾਲ ਪੁਰਖ ਪਰਮੇਸ਼ਰ ਬੇਅੰਤ ਰਹਿਮਤਾਂ ਕਰ ਦਿੰਦਾ ਹੈ। ਔਰ ਹਜੂਰ ਕਹਿੰਦੇ ਹਨ ਫਿਰ ਇਹ ਪੜ੍ਹ ਦੇਵੋ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਜਦੋਂ ਸਿੱਧ ਕਹਿੰਦੇ ਨੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪ੍ਰਾਪਤ ਹੁੰਦਾ ਹੈ? ਕਹਿੰਦੇ ਹਨ ਗਾਵੀਐ। ਜੇ ਪਰਮੇਸ਼ਰ ਨੂੰ ਪ੍ਰੀਤ ਰੂਪ ਰਸਨਾ ਦੇ ਨਾਲ ਗਾਇਆ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸੁਣੀਐ। ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਿਆ ਜਾਵੇ। ਮਨ ਰੱਖੀਐ ਭਾਉ ਤੇ ਮਨ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਸਰੂਪ ਨੂੰ ਵਿਚਾਰ ਕਰਕੇ ਹਿਰਦੇ ਅੰਦਰ ਠਾਣ ਕਰਕੇ ਸਿੱਧ ਕਰਕੇ ਰੱਖਿਆ ਜਾਵੇ। ਤੇ ਭਾਉ ਕਹਿੰਦੇ ਨੇ ਪ੍ਰਕਾਸ਼ ਨੂੰ। ਪਰਮੇਸ਼ਰ ਦੇ ਸਰੂਪ ਦਾ ਪ੍ਰਕਾਸ਼ ਹਿਰਦੇ ਅੰਦਰ ਹੋ ਜਾਂਦਾ ਹੈ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਇਹ ਮਹਾਰਾਜ ਸੱਚੇ ਪਾਤਸ਼ਾਹ ਜੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਗਾਵਾਂਗੇ, ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਵਾਹਿਗੁਰੂ ਦਾ ਜਸ ਸੁਣਾਂਗੇ ਤੇ ਮਹਾਰਾਜ ਕੀ ਦਾਤ ਪ੍ਰਾਪਤ ਹੋਵੇਗੀ। ਸਤਿਗੁਰੂ ਜੀ ਕਹਿੰਦੇ ਹਨ ਦੁੱਖ ਪਰ ਹਰ ਸੁਖ ਘਰ ਲੈ ਜਾਏ। ਜਗਤ ਅੰਦਰ ਜੰਮਣ ਮਰਨ ਦੇ ਦੁੱਖ ਪਰ ਹਰ ਵਿਸ਼ੇਸ਼ ਕਰਕੇ ਨਿਵਰਤ ਕਰਕੇ ਸੁਖ ਸਰੂਪ ਜਗਤ ਦੇ ਅੰਦਰ ਸੁਖ ਲੈ ਕੇ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੇ ਵਿੱਚ ਚਲੇ ਜਾਵਾਂਗੇ। ਜੇ ਭਾਵਨਾ ਦੇ ਨਾਲ ਵਾਹਿਗੁਰੂ ਨੂੰ ਗਾਵਾਂਗੇ, ਪ੍ਰੇਮ ਦੇ ਸਹਿਤ ਹੋ ਕੇ ਵਾਹਿਗੁਰੂ ਦਾ ਜਸ ਸੁਣਾਂਗੇ, ਜਗਤ ਦੇ ਅੰਦਰ ਅਗਿਆਨ ਦੇ ਔਰ ਜੰਮਣ ਮਰਨ ਦੇ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣ ਦੇ ਦੁੱਖਾਂ ਨੂੰ ਨਾਸ਼ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਵਾਂਗੇ। ਸਾਧ ਸੰਗਤ ਜੀ ਕਿੰਨਾ ਵੱਡਾ ਮਹਾਤਮ ਹੈ ਪ੍ਰੇਮ ਦੇ ਸਹਿਤ ਹੋ ਕੇ ਜੋ ਪਰਮੇਸ਼ਰ ਨੂੰ ਗਾਉਣਾ ਹੈ, ਪ੍ਰੇਮ ਦੇ ਨਾਲ ਜੋ ਗੁਰਬਾਣੀ ਪੜ੍ਹਨੀ ਹੈ, ਪ੍ਰੇਮ ਦੇ ਨਾਲ ਸੇਵਾ ਸਿਮਰਨ ਕਰਨਾ ਬਹੁਤ ਵੱਡਾ ਮਹਾਤਮ ਹੈ। ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵਚਨ ਕੀਤੇ ਹੈ। ਕਹਿੰਦੇ ਹਨ ਕਿ ਜੇ ਹਿਰਦੇ ਅੰਦਰ ਪਿਆਰ ਹੋਵੇ ਤੇ ਸਾਧ ਸੰਗਤ ਜੀ ਪ੍ਰੇਮ ਇੱਕ ਐਸਾ ਸਾਧਨ ਹੈ ਪਰਮੇਸ਼ਰ ਦੇ ਨਾਲ ਮਿਲਣ ਦਾ ਜੋ ਜਗਤ ਦੇ ਅੰਦਰ ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਕਦੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਕਹੇ ਕਿ ਧਨ ਬਦਲੇ ਪਦਾਰਥਾਂ ਬਦਲੇ ਕਿਸੇ ਵਸਤੂਆਂ ਦੇ ਬਦਲੇ ਪ੍ਰੇਮ ਇਹ ਪਦਾਰਥ ਮਿਲ ਜਾਵੇ, ਨਹੀਂ ਮਿਲ ਸਕਦਾ। ਅਮੋਲਕ ਦਾਤ ਹੈ ਪਰਮੇਸ਼ਰ ਦੇ ਚਰਨਾਂ ਦੇ ਪ੍ਰੇਮ ਲੱਗਣੇ ਦੀ। ਪਰਮਾਤਮਾ ਆਪ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹਨਾਂ ਸਿੱਖਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ। ਫਿਰ ਜਗਤ ਦੀ ਪ੍ਰੀਤ ਉਹਨਾਂ ਨੂੰ ਝੂਠੀ ਲੱਗਦੀ ਹੈ। ਸੰਸਾਰ ਸਾਰਾ ਨਾਸ਼ਵੰਤ ਜਾਣ ਕਰਕੇ ਕਿ ਜਗਤ ਸਾਰਾ ਹੀ ਸਵਾਰਥੀ ਹੈ। ਜਿੰਨੀ ਦੇਰ ਤੱਕ ਕੋਈ ਸਵਾਰਥ ਹੈ ਓਨੀ ਦੇਰ ਤੱਕ ਨੇੜੇ ਟੋਕ ਕਰਕੇ ਬੈਠਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਿਤ ਕੋ ਨਾ ਆਵਤ ਨੇਰੈ। ਇਹੋ ਜਿਨ੍ਹਾਂ ਸਿੱਖਾਂ ਨੇ ਜਾਣਦੇ ਹੈ, ਜਿਨ੍ਹਾਂ ਵਡਭਾਗੇ ਜਗਿਆਸੂ ਜਨਾਂ ਨੇ ਹਿਰਦੇ ਅੰਦਰ ਨਿਸ਼ਚੈ ਕਰਕੇ ਠਾਣ ਲਿਆ ਕਿ ਜਗਤ ਸਾਰਾ ਹੀ ਸਵਾਰਥੀ ਹੈ। ਕੇਵਲ ਇੱਕ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੈ ਜੋ ਸਦਾ ਲਈ ਸੱਚਾ ਹੈ। ਜਿਨ੍ਹਾਂ ਭਗਤ ਜਨਾਂ ਨੇ ਜਾਣਿਆ ਫਿਰ ਉਹਨਾਂ ਨੇ ਆਪ ਮੁਹਾਰੇ ਹੋ ਕੇ ਕਿਹਾ ਹੈ ਪਰਮਾਤਮਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਆਵਰ ਸੰਗ ਤੋਰੀ। हे ਪਰਮੇਸ਼ਰ ਜੀ ਆਪ ਜੀ ਦੇ ਚਰਨਾਂ ਦੀ ਸੱਚੀ ਪ੍ਰੀਤ ਮਹਾਰਾਜ ਜਾਣ ਕੇ ਆਪ ਦੇ ਚਰਨਾਂ ਦੇ ਨਾਲ ਅਸਾਂ ਨੇ ਪ੍ਰੀਤ ਪਾਈ ਹੈ। ਜਗਤ ਦਾ ਝੂਠਾ ਪਿਆਰ ਜਾਣ ਕੇ, ਜਗਤ ਨੂੰ ਨਾਸ਼ਵੰਤ ਜਾਣ ਕੇ ਮਹਾਰਾਜ ਸਭ ਨਾਲੋਂ ਪਿਆਰ ਤੋੜ ਕਰਕੇ ਤੁਹਾਡੇ ਚਰਨਾਂ ਦੇ ਨਾਲ ਪ੍ਰੇਮ ਪਾਇਆ ਹੈ। ਇਹ ਗੁਰਮੁਖ ਪਿਆਰੇ ਭਗਤ ਰਸਨਾ ਦੁਆਰਾ ਸਤਿਗੁਰੂ ਜੀ ਨੇ ਵਚਨ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਹਜੂਰ ਨੇ ਫਰਮਾਨ ਕੀਤਾ ਜਿੱਥੇ ਪਰਮੇਸ਼ਰ ਨੂੰ ਗਾਵਣਾ ਹੈ, ਪਰਮੇਸ਼ਰ ਦਾ ਜਸ ਸੁਣਨਾ ਹੈ, ਉੱਥੇ ਨਾਲ ਨਾਲ ਹਿਰਦੇ ਅੰਦਰ ਪ੍ਰੇਮ ਵੀ ਧਾਰਨ ਕਰਨਾ ਚਾਹੀਦਾ ਹੈ। ਇਹ ਤਾਤਪਰਜ ਇੱਥੇ ਸਮਝ ਲੈਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦੇ ਰਹੇ ਹੈ। ਅਗਲੇ ਦੂਸਰੇ ਅਰਥ ਦੇ ਵੀ ਸਿੱਖਾਂ ਦੀ ਬੇਨਤੀ ਕਰਨ ਤੇ ਵੀ ਸਤਿਗੁਰਾਂ ਨੇ ਉਪਦੇਸ਼ ਦੇਣਾ ਹੈ। ਇਹ ਸਿੱਧਾਂ ਦੀ ਪ੍ਰਥਾਏ ਸਤਿਗੁਰੂ ਜੀ ਉਚਾਰਨ ਕਰਕੇ ਬਖਸ਼ਿਸ਼ ਕਰਦੇ ਹੈ। ਇਹ ਸਿੱਧੋ ਜਗਤ ਅੰਦਰ ਜੰਮਣ ਮਰਨ ਤੋਂ ਰਹਿਤ ਹੋ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਈਦਾ ਹੈ। ਜੇ ਭਾਵਨਾ ਦੇ ਨਾਲ ਵਾਹਿਗੁਰੂ ਨੂੰ ਗਾਈਏ ਔਰ ਪਰਮੇਸ਼ਰ ਦਾ ਜਸ ਸੁਣਨਾ ਕਰੀਏ। ਗੁਰਮੁਖ ਨਾਦੰ ਗੁਰਮੁਖ ਵੇਦੰ। ਮਹਾਰਾਜ ਸੱਚੇ ਪਾਤਸ਼ਾਹ
ਸਤਿਗੁਰੂ ਜੀ ਨੇ ਜਦੋਂ ਉਪਦੇਸ਼ ਦਿੱਤਾ ਤੇ ਕਹਿਣ ਲੱਗੇ, ਹੇ ਮਹਾਰਾਜ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗਾਉਣਾ ਗੁਰਮੁਖ ਨਾਦੰ ਕਹਿੰਦੇ ਹਨ, ਜਿਹੜੇ ਗੁਰਾਂ ਦੇ ਮੁਖ ਦੁਆਰਾ ਨਾਦੰ ਕਹਿੰਦੇ ਨੇ ਉਪਦੇਸ਼ ਨੂੰ। ਉਪਦੇਸ਼ ਧਾਰਨ ਕਰਕੇ ਪਰਮੇਸ਼ਰ ਨੂੰ ਗਾਵਣਾ ਚਾਹੀਦਾ ਹੈ। ਜਦੋਂ ਕਹਿਣ ਲੱਗੇ ਕਿ ਮਹਾਰਾਜ ਉਪਦੇਸ਼ ਤਾਂ ਵੇਦ ਵੀ ਦਿੰਦੇ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਵੇਦੰ, ਗੁਰਾਂ ਦੇ ਮੁਖ ਦੇ ਵਿੱਚ ਹੀ ਵੇਦ ਇਹ ਰਚੇ ਹੋਏ ਹਨ। ਗੁਰਾਂ ਦੇ ਮੁਖ ਦੇ ਵਿੱਚ ਹੀ ਸਾਰੇ ਵੇਦ ਹੈ। ਹੇ ਸਿੱਧੂ, ਜਿਨ੍ਹਾਂ ਵੇਦਾਂ ਦੇ ਪ੍ਰਥਾਏ ਆਪ ਕਹਿੰਦੇ ਹੋ ਕਿ ਵੇਦ ਵੀ ਤਾਂ ਉਪਦੇਸ਼ ਹੀ ਦੇ ਰਹੇ ਹੈ। ਗੁਰਮੁਖ ਰਹਿਆ ਸਮਾਈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਜੋ ਗੁਰਮੁਖ ਹੈ ਨਾ, ਜੋ ਗੁਰਾਂ ਦੇ ਮੁਖ ਦੁਆਰਾ ਜੋ ਉਪਦੇਸ਼ ਧਾਰਨ ਕਰ ਲੈਂਦਾ, ਉਹ ਨਿਸ਼ਚੈ ਕਰਕੇ ਜਾਣ ਲੈਂਦਾ ਕਿ ਪਰਮੇਸ਼ਰ ਸਭ ਥਾਵਾਂ ਤੇ ਸਮਾਇਆ ਹੈ। ਅਥਵਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਜੋ ਸ਼੍ਰੋਮਣੀ ਗੁਰੂ ਹੈ ਨਾ, ਸਾਡਾ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਗੁਰੂ ਹੈ, ਉਹ ਸਭ ਜੀਵਾਂ ਦੇ ਅੰਦਰ ਸਮਾ ਰਿਹਾ ਹੈ। ਜਿਤਨੀਆਂ ਵੀ ਦੇਵੀ ਸ਼ਕਤੀਆਂ ਹਨ, ਸਭ ਦੇ ਅੰਦਰ ਉਹ ਪਰਮੇਸ਼ਰ ਆਪ ਹੀ ਸਮਾ ਰਿਹਾ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ, ਤੁਸੀਂ ਵੇਦਾਂ ਦੀ ਗੱਲ ਕਰਦੇ ਹੋ, ਤੇ ਕਹਿਣ ਲੱਗੇ, ਹੈ ਮਹਾਰਾਜ ਸੱਚੇ ਪਾਤਸ਼ਾਹ, ਜੇ ਹੋਰ ਦੇਵੀ ਸ਼ਕਤੀਆਂ ਹਨ, ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹ ਨਹੀਂ ਗੁਰੂ ਹਨ। ਤੇ ਕਹਿਣ ਲੱਗੇ, ਨਹੀਂ ਸਿੱਧੋ, ਗੁਰ ਈਸਰ ਗੁਰ ਗੋਰਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਈਸਰ ਜਿਹੜਾ ਸ਼ਿਵ ਜੀ ਹੈ ਨਾ, ਸ਼ਿਵਾ ਹੈ ਭੋਲੇਨਾਥ, ਪਰਮੇਸ਼ਰ ਉਹਨਾਂ ਦੇ ਵੀ ਸਤਿਗੁਰੂ ਹਨ, ਪਰਮੇਸ਼ਰ ਉਹਨਾਂ ਦਾ ਵੀ ਗੁਰੂ ਹੈ। ਫਿਰ ਗੁਰ ਗੋਰਖ, ਗੋ ਨਾਮ ਪ੍ਰਿਥਵੀ ਦਾ, ਤੇ ਰਖ ਨਾਮ ਹੈ ਰੱਖਿਆ ਕਰਨ ਵਾਲੇ ਦਾ। ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਸਾਧ ਸੰਗਤ ਜੀ ਵਿਸ਼ਨੂੰ ਦਾ ਇਹ ਵਾਚਕ ਹੈ। ਹਜੂਰ ਕਹਿੰਦੇ ਹਨ, ਵਿਸ਼ਨੂੰ ਦਾ ਵੀ ਗੁਰੂ ਉਹ ਪਰਮੇਸ਼ਰ ਆਪ ਹੈ। ਗੁਰ ਈਸਨ ਗੁਰ ਗੋਰਖ ਬਰਮਾ ਗੁਰ। ਤੇ ਜੀਵਾਂ ਦੀ ਘਾੜਤ ਘੜਨ ਵਾਲੇ ਬ੍ਰਹਮਾ ਦਾ ਵੀ ਉਹ ਅਕਾਲ ਪੁਰਖ ਪਰਮੇਸ਼ਰ ਆਪ ਹੀ ਗੁਰੂ ਹੈ। ਪਾਰਵਤੀ ਮਾਈ। ਫਿਰ ਕਹਿੰਦੇ ਹਨ, ਜੋ ਇਹਨਾਂ ਦੀਆਂ ਸ਼ਕਤੀਆਂ ਹਨ ਤਿੰਨਾਂ ਹੀ ਦੇਵਤਿਆਂ ਦੀਆਂ, ਜਿਵੇਂ ਸਾਧ ਸੰਗਤ ਜੀ ਭੋਲੇਨਾਥ ਜੀ ਦੀ ਸ਼ਕਤੀ ਪਾਰਵਤੀ ਹੈ, ਤੇ ਮਾਈ, ਇਹਨਾਂ ਦੇ ਵਿੱਚੋਂ ਦੋ ਅਰਥ ਨਿਕਲਦੇ ਨੇ। ਮਾਇਆ ਨੂੰ ਕਹਿੰਦੇ ਆ, ਤੇ ਜੋ ਲక్ష్ਮੀ ਹੈ, ਤੇ ਈ ਨਾਮ ਸਾਧ ਸੰਗਤ ਜੀ ਸਰਸਤੀ ਦਾ ਜੋ ਬ੍ਰਹਮਾ ਦੀ ਸ਼ਕਤੀ ਮੰਨੀ ਗਈ ਹੈ। ਇਹ ਤਿੰਨ ਪ੍ਰਬਲ ਸ਼ਕਤੀਆਂ ਮੰਨੀਆਂ ਜਾਂਦੀਆਂ ਸਾਧ ਸੰਗਤ ਜੀ, ਤਿੰਨਾਂ ਦੇਵਤਿਆਂ ਦੀਆਂ ਤਿੰਨੇ ਇਹ ਸ਼ਕਤੀਆਂ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਾਰਵਤੀ ਮਾਈ, ਹੇ ਸਿੱਧੋ, ਇਹ ਜੋ ਤਿੰਨ ਸ਼ਕਤੀਆਂ ਹੈ ਨਾ ਦੇਵਤਿਆਂ ਦੀਆਂ, ਇਹਨਾਂ ਦੇ ਵੀ ਪਰਮੇਸ਼ਰ ਗੁਰੂ ਹੈ। ਜੇ ਹੋ ਜਾਣਾ ਆਖਾ ਨਾਹੀ। ਹੇ ਮਹਾਰਾਜ ਸੱਚੇ ਪਾਤਸ਼ਾਹ, ਪਰਮੇਸ਼ਰ ਦੇ ਸਰੂਪ ਦੇ ਬਾਬਤ ਕਥਨ ਕਰੋ। ਤੇ ਸਤਿਗੁਰੂ ਜੀ ਕਹਿੰਦੇ, ਹੈ ਸਿੱਧੋ, ਜੇ ਅਸੀਂ ਜਾਣਦੇ ਵੀ ਹੋਈਏ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਫੇਰ ਵੀ ਕਥਨ ਨਹੀਂ ਕਰ ਸਕਦੇ। ਜੇ ਹੋ ਜਾਣਾ ਆਖਾ ਨਾਹੀ, ਨਹੀਂ ਕਥਨ ਕਰਾਂਗੇ। ਕਹਿਣਾ ਕਥਨ ਨਾ ਜਾਈ। ਕਿਉਂਕਿ ਸਮਗਰ ਰੂਪ ਦੇ ਵਿੱਚ ਪਰਮੇਸ਼ਰ ਕਥਨ ਕੀਤਾ ਹੀ ਨਹੀਂ ਜਾ ਸਕੇਗਾ, ਤੇ ਫਿਰ ਕਿਵੇਂ ਉਹ ਕੋਈ ਦਾਅਵਾ ਕਰੇਗਾ ਕਿ ਪਰਮੇਸ਼ਰ ਨੂੰ ਕਥਨ ਕਰ ਲੈਣਾ। ਇਸ ਲਈ ਹੈ ਸਿੱਧੋ, ਕਹਿਣਾ ਕਥਨ ਨਾ ਜਾਈ। ਪਰਮੇਸ਼ਰ ਦੇ ਪੂਰੇ ਪੂਰੇ ਗੁਣਾਂ ਨੂੰ, ਪੂਰੀਆਂ ਵਡਿਆਈਆਂ ਨੂੰ, ਵਾਹਿਗੁਰੂ ਦੇ ਨਿਰਗੁਣ ਦੇ ਸਰੂਪ ਨੂੰ ਪੂਰੀ ਤਰ੍ਹਾਂ ਕੋਈ ਕਥਨ ਕਰ ਹੀ ਨਹੀਂ ਸਕਦਾ। ਗੁਰਾ ਇੱਕ ਦੇਹ ਬੁਝਾਈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿਣ ਲੱਗੇ, ਹੈ ਸਿੱਧੋ, ਪਰਮੇਸ਼ਰ ਸਰੂਪ ਗੁਰੂ ਨੇ ਸਾਨੂੰ ਇਹ ਗੱਲ ਸਮਝਾਵਣਾ ਕੀਤੀ ਹੈ। ਸਭਨਾ ਜੀਆ ਕਾ ਇੱਕ ਦਾਤਾ। ਕਿ ਸਾਰੇ ਜਿਤਨੇ ਵੀ ਤਮਾਮ ਪੈਦਾ ਕੀਤੇ ਹੋਏ ਜੀਵ ਹਨ, ਸਭ ਜੀਵਾਂ ਦਾ ਦਾਤਾ ਪਰਮੇਸ਼ਰ ਹੈ। ਸਭ ਜੀਵਾਂ ਦਾ ਸ਼੍ਰੋਮਣੀ ਦਾਤਾ ਅਕਾਲ ਪੁਰਖ ਹੈ, ਜਿਸ ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ, ਆਪ ਹੀ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਐਸਾ ਉਹ ਸ਼੍ਰੋਮਣੀ ਦਾਤਾ ਹੈ। ਭੱਟ ਜਨਾਂ ਦੀ ਰਸਨਾ ਦੁਆਰਾ ਗੁਰਬਾਣੀ ਵਿੱਚ ਵਚਨ ਆਉਂਦੇ ਹਨ, 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੋ ਕਉ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, 84 ਲੱਖ ਜੂਨਾਂ ਨੂੰ ਪੈਦਾ ਕਰਕੇ ਫਿਰ ਸਭ ਦਾ ਫਿਕਰ ਕਰਨ ਵਾਲਾ ਉਹ ਪਰਮੇਸ਼ਰ ਆਪ ਹੈ। ਉਹ ਪਰਮੇਸ਼ਰ ਨੇ ਆਪ ਹੀ ਜੀਵਾਂ ਦੀ ਪਰਵਰਿਸ਼ ਪਾਲਣਾ ਕਰਨਾ ਕੀਤੀ ਸੀ, ਕਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਕਰੇਗਾ।
ਕਿੰਨਾ ਫਿਕਰ ਹੈ ਪਰਮਾਤਮਾ ਨੂੰ। ਸਾਧ ਸੰਗਤ ਜੀ, ਹਜ਼ੂਰ ਨੇ ਕਥਨ ਕੀਤਾ ਹੈ, ਕਹਿੰਦੇ ਨੇ ਜੀਵ ਦਾ ਜਨਮ ਬਾਅਦ ਵਿੱਚ ਹੁੰਦਾ ਹੈ। ਦੇਖੋ ਕਿੰਨਾ ਹੈ ਪਰਮੇਸ਼ਰ ਨੂੰ ਫਿਕਰ ਜੀਵਾਂ ਦਾ। ਜਗਤ ਅੰਦਰ ਜਨਮ ਬਾਅਦ ਵਿੱਚ ਜੀਵ ਦਾ ਹੁੰਦਾ ਹੈ, ਤੇ ਜੀਵ ਦੇ ਖਾਣ ਲਈ ਆਹਾਰ ਮਾਤਾ ਦੇ ਅਸਥਾਨਾਂ ਦੇ ਵਿੱਚ ਨੀਰ ਪਹਿਲਾਂ ਪਰਮੇਸ਼ਰ ਦੁੱਧ ਪੈਦਾ ਕਰ ਦਿੰਦਾ ਹੈ। ਐਸਾ ਉਹ ਪਰਮੇਸ਼ਰ ਫਿਕਰ ਮੰਨਦਾ ਹੈ। ਇਸ ਲਈ ਹਜ਼ੂਰ ਨੇ ਕਥਨ ਕੀਤਾ, ਪਹਿਲੋ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਹੇ ਪਰਮਾਤਮਾ, ਖਾਣ ਦੇ ਲਈ ਪਰਮੇਸ਼ਰ ਆਹਾਰ ਪਹਿਲਾਂ ਆਪ ਜੀਵਾਂ ਦਾ ਪੈਦਾ ਕਰਦੇ ਹੋ, ਜਗਤ ਅੰਦਰ ਜੀਵਾਂ ਦੀ ਉਤਪਤੀ ਬਾਅਦ ਵਿੱਚ ਕਰਦੇ। ਕਿੰਨਾ ਪਰਮਾਤਮਾ ਨੂੰ ਫਿਕਰ ਹੈ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉੱਥੇ ਉਹਨਾਂ ਦੇ ਖਾਣ ਦੇ ਲਈ ਆਹਾਰ ਪਰਮੇਸ਼ਰ ਨੇ ਦੇਣਾ ਕੀਤਾ। ਕਿੰਨਾ ਪਰਮਾਤਮਾ ਨੂੰ ਫਿਕਰ ਹੈ। ਭਗਤ ਧੰਨਾ ਜੀ ਨੇ ਇੱਥੇ ਹੀ ਸਿਧਾਂਤ ਨੂੰ ਕਥਨ ਕੀਤਾ, ਕਹਿੰਦੇ ਹਨ, ਪਾਖਣ ਕੀੜ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ। ਪੱਥਰ ਦੇ ਵਿੱਚ ਕਹਿੰਦੇ ਕੀੜਾ ਬੰਦ ਹੈ, ਨਾ ਬਾਹਰ ਜਾਣ ਵਾਸਤੇ ਰਸਤਾ ਤੇ ਨਾ ਅੰਦਰ ਪ੍ਰਵੇਸ਼ ਹੋਣ ਦੇ ਵਾਸਤੇ ਰਸਤਾ, ਚਾਰੇ ਪਾਸੇ ਬੰਦ ਹੈ। ਪਾਖਣ ਕੀੜ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੇ। ਹੇ ਜੀਵ, ਤੂੰ ਕਿਉਂ ਆਪਣੇ ਮਨ ਵਿੱਚ ਡਰ ਧਾਰਨ ਕਰਦਾ ਹੈ। ਪਰਮੇਸ਼ਰ ਤਾਂ ਪੱਥਰਾਂ ਦੇ ਵੀ ਜੀਵਾਂ ਨੂੰ ਪੈਦਾ ਕਰਕੇ ਆਹਾਰ ਦੇ ਜਾਂਦਾ ਹੈ। ਫਿਰ ਹੈ ਜੀਵ, ਤੇਰੇ ਕਿਉਂ ਮਨ ਦੇ ਵਿੱਚ ਇੱਕ ਸ਼ੰਕਾ ਹੈ, ਤੇਰੇ ਮਨ ਦੇ ਵਿੱਚ ਕਿਉਂ ਇਹ ਰੋਸ ਹੈ ਕਿ ਮੈਨੂੰ ਸੰਸਾਰ ਦੇ ਅੰਦਰ ਪਤਾ ਨਹੀਂ ਕਿਵੇਂ ਮੇਰੀ ਪਰਵਰਿਸ਼ ਹੋਵੇਗੀ, ਕਿਵੇਂ ਪਰਿਵਾਰ ਦਾ ਗੁਜ਼ਾਰਾ ਚੱਲੇਗਾ। ਸਭ ਦੀ ਪਰਵਰਿਸ਼ ਕਰਨ ਵਾਲਾ ਪਰਮੇਸ਼ਰ ਆਪ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਹੇ ਸਿੱਧੋ, ਸਾਨੂੰ ਇਹ ਪਰਮੇਸ਼ਰ ਗੁਰੂ ਨੇ ਇਹ ਗੱਲ ਸਮਝਾਵੀ ਹੈ, ਸਭਨਾ ਜੀਆ ਕਾ ਇੱਕ ਦਾਤਾ। ਸਭ ਜੀਵਾਂ ਦਾ ਇੱਕੋ ਹੀ ਪਰਮੇਸ਼ਰ ਸ਼੍ਰੋਮਣੀ ਦਾਤਾ ਹੈ। ਸਭ ਜੀਵਾਂ ਨੂੰ ਸਮੇਂ ਸਿਰ ਜੋ ਰਿਜ਼ਕ ਪਹੁੰਚਾ ਰਿਹਾ ਹੈ। ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਹੀ ਬਾਰ-ਬਾਰ ਜੋਦੜੀਆਂ ਕਰਨੀਆਂ ਚਾਹੀਦੀਆਂ ਕਿ ਸੋ ਉਹ ਪਰਮੇਸ਼ਰ ਜਿਹੜਾ ਸ਼੍ਰੋਮਣੀ ਦਾਤਾ ਹੈ, ਸ਼ੁੱਧ ਸਰੂਪ ਹੈ, ਸੁਤੰਤਰ ਹੈ, ਕਿਸੇ ਦੇ ਅਧੀਨ ਨਹੀਂ ਹੈ, ਕਿਸੇ ਦਾ ਜਾਇਆ ਨਹੀਂ ਹੈ, ਕਿਸੇ ਦਾ ਸਥਿਤ ਕੀਤਾ ਹੋਇਆ ਨਹੀਂ ਹੈ। ਸੋ ਉਹ ਅਕਾਲ ਪੁਰਖ ਪਰਮੇਸ਼ਰ ਸਾਨੂੰ ਕਦੇ ਵਿਸਰੇ ਨਾ। ਸੋ ਮੈਂ ਵਿਸਰ ਨਾ ਜਾਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਸਾਨੂੰ ਕਦੇ ਵਿਸਰਦਾ ਨਹੀਂ ਹੈ। ਐਸਾ ਉਹ ਪਰਮੇਸ਼ਰ ਹੈ। ਸੋ ਫਿਰ ਇਸੇ ਪ੍ਰਕਾਰ ਹੀ ਪੌੜੀ ਪੜੋ ਜੀ। ਥਾਪਿਆ ਨਾ ਜਾਏ। ਹੁਣ ਸਿੱਖ ਬੇਨਤੀ ਕਰ ਰਹੇ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ, ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਕਿਵੇਂ ਦਾ ਹੈ। ਹਜ਼ੂਰ ਨੇ ਕਥਨ ਕੀਤਾ, ਥਾਪਿਆ ਨਾ ਜਾਏ। ਹੇ ਸਿੱਖੋ, ਕੋਈ ਦਾਅਵਾ ਕਰਕੇ ਨਹੀਂ ਆਖ ਸਕਦਾ ਕਿ ਪਰਮੇਸ਼ਰ ਇਹੋ ਜਿਹਾ ਹੀ ਹੈ। ਕਿਸੇ ਦੇ ਸਮਸਤ ਨਹੀਂ ਕਥਨ ਕੀਤਾ ਜਾ ਸਕਦਾ ਨਿਰਗੁਣ ਸਰੂਪ ਦੇ ਅੰਦਰ ਕਿ ਪਰਮਾਤਮਾ ਆਪ ਜੀ ਦਾ ਇਹੋ ਜਿਹਾ ਸਰੂਪ ਹੈ। ਹੇ ਪਰਮੇਸ਼ਰ, ਅਜਿਹੀ ਆਪ ਜੀ ਦੀ ਰੂਪ ਰੇਖਾ ਹੈ, ਅਜਿਹੀ ਜਾਤ ਹੈ, ਕੁਝ ਕਥਨ ਕੀਤਾ ਹੀ ਨਹੀਂ ਜਾ ਸਕਦਾ। ਜਿਵੇਂ ਦੈਵੀ ਸ਼ਕਤੀਆਂ ਨੂੰ ਰੱਬ ਮੰਨਿਆ, ਮਹਾਰਾਜ ਸੱਚੇ ਪਾਤਸ਼ਾਹ ਇਉਂ ਨਹੀਂ ਕਥਨ ਕੀਤਾ ਜਾ ਸਕਦਾ ਕਿ ਬ੍ਰਹਮਾ ਵਰਗਾ ਹੀ ਪਰਮੇਸ਼ਰ ਹੈ। ਨਿਰਗੁਣ ਸਰੂਪ ਦੇ ਅੰਦਰ ਚਾਰ ਮੂੰਹਾਂ ਵਾਲਾ ਉਹ ਪਰਮੇਸ਼ਰ ਹੈ, ਜਾਂ ਫਿਰ ਚਾਰ ਚਾਰ ਭੁਜਾਵਾਂ ਵਾਲਾ ਉਹ ਪਰਮੇਸ਼ਰ ਹੈ, ਜਾਂ ਤਿੰਨ ਤਿੰਨ ਨੇਤਰਾਂ ਵਾਲਾ ਭੋਲੇਨਾਥ ਸ਼ਿਵ ਜੀ ਵਰਗਾ ਪਰਮੇਸ਼ਰ ਹੈ। ਨਹੀਂ, ਕੁਝ ਕਥਨ ਕੀਤਾ ਹੀ ਨਹੀਂ ਜਾ ਸਕਦਾ। ਥਾਪਿਆ ਨਾ ਜਾਏ, ਨਹੀਂ ਕੋਈ ਸਥਿਤ ਕਰ ਸਕਦਾ, ਦਾਅਵਾ ਨਹੀਂ ਕੋਈ ਵੀ ਕਰ ਸਕਦਾ ਕਿ ਪਰਮੇਸ਼ਰ ਅਜਿਹਾ ਹੀ ਹੈ। ਕੀਤਾ ਨਾ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਖੋ, ਕਿਵੇਂ ਕੋਈ ਦਾਅਵਾ ਕਰ ਲਵੇਗਾ। ਪਰਮੇਸ਼ਰ ਨੇ ਆਪਣੇ ਜੈਸਾ ਕੋਈ ਦੂਜਾ ਪੈਦਾ ਕੀਤਾ ਹੀ ਨਹੀਂ। ਜੇ ਕੋਈ ਪਰਮੇਸ਼ਰ ਨੇ ਆਪਣੇ ਜੈਸਾ ਕੋਈ ਪੈਦਾ ਕੀਤਾ ਹੋਵੇ ਤਾਂ ਹੀ ਕੋਈ ਕਥਨ ਕਰ ਸਕੇਗਾ ਨਾ। ਜੋ ਪਰਮੇਸ਼ਰ ਜੈਸਾ ਸਮਸਤ ਇਨ ਬਿਨ ਇੱਕੋ ਜਿਹਾ ਹੋਵੇ, ਉਨੀਆਂ ਸ਼ਕਤੀਆਂ ਵਾਲਾ ਹੋਵੇ, ਉਨੀ ਸਮਰੱਥਾ ਵਾਲਾ ਹੋਵੇ, ਤੇ ਤਾਂ ਹੀ ਕੋਈ ਪੂਰਾ ਪੂਰਾ ਕਥਨ ਕਰ ਸਕੇਗਾ। ਤਾਂ ਹੀ ਕੋਈ ਪਰਮੇਸ਼ਰ ਦੇ ਨਾਲ ਉਸ ਜਗਤ ਦੇ ਅੰਦਰ ਜੀਵ ਦੀ ਕਿਸੇ ਦੈਵੀ ਸ਼ਕਤੀ ਦੇ ਨਾਲ ਤੁਲਨਾ ਕਰਕੇ ਪਰਮੇਸ਼ਰ ਦੀ ਸਮਸਤਤਾ ਕਥਨ ਕਰ ਸਕੇਗਾ। ਕੋਈ ਹੈ ਨਹੀਂ। ਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰਾ ਕਥਨ ਵੀ ਕੀਤਾ ਨਹੀਂ ਜਾ ਸਕਦਾ। ਆਪੇ ਆਪ ਨਿਰੰਜਨ ਸੋਏ। ਉਹ
ਪਰਮੇਸ਼ਰ ਆਪ ਹੀ ਜਗਤ ਰੂਪ ਹੈ ਅਤੇ ਆਪ ਹੀ ਉਹ ਪਰਮੇਸ਼ਰ ਨਿਰਗੁਣ ਸਰੂਪ ਹੈ। ਆਪ ਹੀ ਸਰਗੁਣ ਸਰੂਪ ਹੈ ਅਤੇ ਆਪ ਹੀ ਨਿਰਗੁਣ ਸਰੂਪ ਹੈ। ਆਪ ਹੀ ਤਤਪਰ ਦਾ ਅਲੱਗ ਸਰੂਪ ਹੈ ਪਰਮੇਸ਼ਰ, ਤੇ ਆਪ ਹੀ ਪਰਮੇਸ਼ਰ ਜਗਤ ਅੰਦਰ ਸੁੱਧ ਸਰੂਪ ਹੈ। ਹਜ਼ੂਰ ਕਹਿੰਦੇ ਹਨ, ਜਿੱਥੇ ਜੀਵ ਰੂਪ ਹੋ ਕੇ ਪਰਮੇਸ਼ਰ ਵਰਤ ਰਿਹਾ ਹੈ ਆਪੇ ਆਪ, ਉੱਥੇ ਉਹ ਆਤਮਾ ਰੂਪ ਵੀ ਪਰਮੇਸ਼ਰ ਆਪ ਹੈ। ਕਿਉਂਕਿ ਹਜ਼ੂਰ ਦੇ ਵਚਨ ਪੜ੍ਹਦੇ ਹਨ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ। ਪਰਮੇਸ਼ਰ ਆਪ ਹੀ ਕਾਰਨ ਰੂਪ ਹੈ ਤੇ ਆਪ ਹੀ ਕਾਰਨਾਂ ਨੂੰ ਕਰਨ ਵਾਲਾ ਉਹ ਕਾਰਜ ਸਰੂਪ ਹੈ। ਸਾਰਾ ਜਗਤ ਪਰਮੇਸ਼ਰ ਦਾ ਕਾਰਜ ਰੂਪ ਹੈ ਤੇ ਆਪ ਉਹ ਪਰਮੇਸ਼ਰ ਕਾਰਨ ਰੂਪ ਹੋ ਕਰਕੇ ਆਪੇ ਆਪ ਹੋ ਕਰਕੇ ਵਰਤ ਰਿਹਾ ਹੈ। ਇਸ ਲਈ ਹਜ਼ੂਰ ਕਹਿੰਦੇ ਹਨ, ਇਹ ਸਿੱਖੋ ਕੋਈ ਕਥਨ ਨਹੀਂ ਕਰ ਸਕਦਾ। ਐਸਾ ਉਹ ਪਰਮੇਸ਼ਰ ਦਾ ਸਰੂਪ ਹੈ। ਨਿਰੰਜਨ ਮਾਇਆ ਦੀ ਮੈਲ ਤੋਂ ਸੁੱਧ ਵਾਹਿਗੁਰੂ ਦੇ ਤਤਪਦ ਲਗ ਅਰਥ ਸਰੂਪ ਨੂੰ ਜਾਣਨਾ ਕਰੋ। ਜਿਨ ਸੇਵਿਆ ਤਿਨ ਪਾਇਆ ਮਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ ਤਿਨ੍ਹਾਂ ਨੇ ਲੋਕ ਪਰਲੋਕ ਦੇ ਵਿੱਚ ਸੱਚਾ ਮਾਣ ਪ੍ਰਾਪਤ ਕੀਤਾ ਹੈ। ਸਾਧ ਸੰਗਤ ਜੀ, ਬਾਬਾ ਲਹਿਣਾ ਜੀ ਨੇ ਸੇਵਾ ਕੀਤੀ ਸੀ ਨਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭਾਵਨਾ ਦੇ ਨਾਲ, ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ, ਰਤਾ ਭਾਵ ਵੀ ਕੋਈ ਸਤਿਗੁਰਾਂ ਦੇ ਕਿਸੇ ਵੀ ਬਚਨ ਤੇ ਕੋਈ ਸ਼ੰਕਾ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪੂਰਾ ਭਰੋਸਾ ਰੱਖ ਕੇ ਜੀਵਨ ਭਰ ਗਰੀਬ ਨਿਵਾਜ ਸਤਿਗੁਰੂ ਜੀ ਦੇ ਨਾਲ ਰਹਿ ਕਰਕੇ ਤੇ ਸਾਧ ਸੰਗਤ ਜੀ ਮਹਾਨ ਸੇਵਾ ਨੂੰ ਕਮਾਇਆ। ਫਿਰ ਮਾਣ ਕਿਹੋ ਜਿਹਾ ਪ੍ਰਾਪਤ ਕੀਤਾ? ਕਿਸੇ ਦੁਨੀਆ ਦਾ ਅਹੁਦੇ ਦਾ ਮਾਣ ਨਹੀਂ, ਦੁਨੀਆ ਦੇ ਕਿਸੇ ਤਖਤ ਦਾ ਮਾਣ ਨਹੀਂ, ਜੁਗੋ ਜੁਗ ਅਟੱਲ ਰਹਿਣ ਵਾਲਾ ਮਾਣ ਪ੍ਰਾਪਤ ਕੀਤਾ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਿਨ ਸੇਵਿਆ ਤਿਨ ਪਾਇਆ ਮਾਨ। ਇਹ ਸਾਧ ਸੰਗਤ ਜੀ ਗੁਰੂ ਘਰ ਦੀ ਮਰਜ਼ਾਦਾ ਹੈ। ਇਹਦਾ ਅਨਵੇਂ ਅਰਥ ਕਰਕੇ ਇਉਂ ਵੀ ਅਰਥ ਬਣਦਾ ਹੈ, ਜਿਨ ਸੇਵਿਆ ਤਿਨ ਪਾਇਆ ਮਾਨ। ਮਾਨ ਕਹਿੰਦੇ ਨੇ ਨਿਮਰਤਾ ਨੂੰ। ਉਹਨਾਂ ਨੇ ਮਾਣ ਤੋਂ ਰਹਿਤ ਹੋ ਕਰਕੇ ਨਿਮਰਤਾ ਹਿਰਦੇ ਅੰਦਰ ਧਾਰਨ ਕਰ ਲਈ, ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਵਨਾ ਦੇ ਨਾਲ ਯਾਦ ਕੀਤਾ ਹੈ। ਗੁਰੂ ਕਾ ਭਜਨ ਮੰਨਣ ਰੂਪ ਜਿਨ੍ਹਾਂ ਨੇ ਜੀਵਨ ਦੇ ਅੰਦਰ ਟਹਿਲ ਕਮਾ ਲਈ, ਤਿਨਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਦਾ ਸਰੂਪ ਰੂਪੀ ਮਾਣ ਹੀ ਪ੍ਰਾਪਤ ਕਰ ਲਿਆ ਹੈ। ਜਿਵੇਂ ਬਾਬਾ ਲਹਿਣਾ ਜੀ ਨੂੰ ਸਤਿਗੁਰੂ ਜੀ ਨੇ ਆਪਣਾ ਅੰਗ ਬਣਾ ਲਿਆ, ਆਪਣਾ ਹੀ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਭਾਵੇਂ ਸਾਧ ਸੰਗਤ ਜੀ ਕਿੰਨੀਆਂ ਕਸਵੱਟੀਆਂ ਲਾਈਆਂ, ਗਰੀਬ ਨਵਾਜ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਹਰ ਕਸਵੱਟੀ ਵਿੱਚ ਪੂਰੇ ਹੀ ਉਤਰਦੇ ਰਹੇ ਹੈ। ਸੰਗਤ ਦੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਸਿੱਖਾਂ ਦੇ ਸਾਹਮਣੇ ਹਜ਼ੂਰ ਨੇ ਕੋਈ ਵੀ ਬਚਨ ਕਰਨਾ ਤੇ ਪਹਿਲਾਂ ਹੀ ਕਮਰ ਕੱਸਾ ਕਰਕੇ ਰੱਖਣਾ ਕਿ ਕਿਤੇ ਦੇਰੀ ਨਾ ਲੱਗ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਗੁਰੂ ਚਰਨਾਂ ਦੀ ਸੇਵਾ ਕਮਾਈ, ਇਸ ਲਈ ਜੁਗੋ ਜੁਗ ਅਟੱਲ ਰਹਿਣ ਵਾਲਾ ਗੁਰਤਾ ਗੱਦੀ ਦਾ ਮਾਣ ਪ੍ਰਾਪਤ ਕੀਤਾ। ਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਹੈ, ਹੇ ਸਿੱਖੋ, ਜਿਨ ਸੇਵਿਆ ਤਿਨ ਮਾਇਆ ਮਾਨ। ਜੋ ਵੀ ਭਾਵਨਾ ਦੇ ਨਾਲ ਕੋਈ ਸੇਵਾ ਕਰ ਲਵੇਗਾ ਨਾ ਸਤਿਗੁਰੂ ਜੀ ਦੇ ਚਰਨਾਂ ਦੀ, ਉਹ ਲੋਕ ਪਰਲੋਕ ਦੇ ਵਿੱਚ ਮਾਣ ਪ੍ਰਾਪਤ ਕਰੇਗਾ। ਫਿਰ ਧਰਮ ਰਾਜਾ ਉਹਨਾਂ ਨੂੰ ਉੱਥੇ ਓਏ ਓਏ ਕਰਕੇ ਨਹੀਂ ਪੁਕਾਰੇਗਾ। ਉਹ ਧਰਮ ਰਾਜਾ ਹਰੇ ਰੇ ਦਰਗਹ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਵ। ਫਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਦਰ ਮਾਣ ਸਤਿਕਾਰ ਹੀ ਪ੍ਰਾਪਤ ਹੋਣਾ ਜੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕਰੋਗੇ। ਨਾਨਕ ਕਾਵੀਐ ਗੁਣੀ ਨਿਧਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਸਿੱਖੋ, ਜੋ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਪਰਮੇਸ਼ਰ ਹੈ, ਉਸ ਵਾਹਿਗੁਰੂ ਨੂੰ ਸਭ ਖਜ਼ਾਨਿਆਂ ਦਾ ਮਾਲਕ ਜਾਣ ਕਰਕੇ, ਸਭ ਖਜ਼ਾਨਿਆਂ ਦੀਆਂ ਦਾਤਾਂ ਦੇਣ ਵਾਲਾ, ਸ਼ੁਭ ਗੁਣਾਂ ਦੇ ਭਾਵ ਭਗਤੀ ਦੇ ਖਜ਼ਾਨੇ ਬਖਸ਼ਿਸ਼ ਕਰਨ ਵਾਲਾ ਜਾਣ ਕੇ ਵਾਹਿਗੁਰੂ ਨੂੰ ਗਾਵਣਾ ਚਾਹੀਦਾ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਜਿਸ ਪਰਮੇਸ਼ਰ ਨੇ ਜਗਿਆਸੂਆਂ ਦੇ ਹਿਰਦੇ ਅੰਦਰ ਸ਼ੁਭ ਗੁਣਾਂ ਨੂੰ ਖਜ਼ਾਨੇ ਬਖਸ਼ਿਸ਼ ਕੀਤੇ ਹਨ, ਜਿਸ ਪਰਮਾਤਮਾ ਨੇ ਭਾਵ ਭਗਤੀ ਰੂਪ ਭੰਡਾਰੇ ਪਰਮੇਸ਼ਰ ਨੇ ਬਖਸ਼ੇ ਹੈ, ਹਜ਼ੂਰ ਕਹਿੰਦੇ ਗਾਵੀਐ। ਤਿਨਾਂ ਨੇ ਪਰਮੇਸ਼ਰ ਨੂੰ ਗਾਇਆ ਹੈ। ਕਿਹਨਾਂ ਨੇ ਵਾਹਿਗੁਰੂ ਨੂੰ ਗਾਇਆ?
ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਸ਼ੁਭ ਗੁਣਾਂ ਦੇ ਭਾਉ ਭਗਤੀ ਦੇ ਭੰਡਾਰੇ ਬਖਸ਼ੇ ਹਨ। ਗਾਵੀਐ ਸੁਣੀਐ ਮਨ ਰਖੀਐ ਭਾਉ। ਜੇ ਮਹਾਰਾਜ ਸੱਚੇ ਪਾਤਸ਼ਾਹ ਗਾਉਣਾ ਕਿਵੇਂ ਪਰਮੇਸ਼ਰ ਨੂੰ ਚਾਹੀਦਾ ਹੈ। ਹਜ਼ੂਰ ਕਹਿੰਦੇ ਹਨ, ਹੇ ਸਿੱਖੋ, ਜਦੋਂ ਪਰਮੇਸ਼ਰ ਨੂੰ ਗਾਉਣਾ ਹੈ ਨਾ, ਰਸਨਾ ਰੂਪੀ ਪ੍ਰੀਤ ਦੇ ਨਾਲ ਪਰਮੇਸ਼ਰ ਨੂੰ ਗਾਉਣਾ ਚਾਹੀਦਾ ਹੈ। ਪ੍ਰੀਤ ਰੂਪੀ ਰਸਨਾ ਦੇ ਨਾਲ ਵਾਹਿਗੁਰੂ ਨੂੰ ਗਾਵੋ, ਫਿਰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਸੁਣੋ ਤੇ ਮਨ ਰੱਖੀਐ। ਮਨ ਹਿਰਦੇ ਅੰਦਰ ਰੱਖਣ ਰੂਪ ਕਹਿੰਦੇ ਹਨ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਹਿਰਦੇ ਅੰਦਰ ਧਾਰਨ ਕਰਨਾ ਕਰੋ। ਮਨ ਰੱਖੀਐ, ਮਨ ਦੇ ਅੰਦਰ ਵਸਾਵਣਾ ਕਰੋ ਤੇ ਰੱਖੀਐ ਜੀਵਨ ਦੇ ਅੰਦਰ, ਫਿਰ ਉਹ ਕਮਾਈ ਨਿਧ ਆਸਣ ਕਮਾਈ ਕਰਨਾ ਕਰੋ। ਸ਼ਰਵਣ ਮੰਨਣ ਨਿਧ ਆਸਣ, ਇਹ ਸਾਧ ਸੰਗਤ ਜੀ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਜਗਿਆਸੂ ਜਨ ਧਾਰਨ ਕਰਦੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਸਿੱਖ ਕਹਿੰਦੇ, ਹੈ ਮਹਾਰਾਜ, ਹੈ ਸਤਿਗੁਰੂ ਜੀ, ਜੋ ਗੁਰਮੁਖ ਪਿਆਰੇ ਵਾਹਿਗੁਰੂ ਦਾ ਜਸ ਗਾਉਂਦੇ ਹੈ, ਉਹਨਾਂ ਦੀ ਕੀ ਨਿਸ਼ਾਨੀ ਹੈ, ਕਿਵੇਂ ਗਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਖੋ, ਗਾਵੀਐ ਸੁਣੀਐ ਮਨ ਰਖੀਐ ਭਾਉ। ਉਹ ਗੁਰਮੁਖ ਪਿਆਰੇ ਜਦੋਂ ਗਾਉਂਦੇ ਆ ਨਾ ਰਸਨਾ ਨਾਲ, ਤੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਦੇ ਹੈ ਜਦੋਂ ਗਾਉਂਦੇ ਆ। ਕਿਉਂਕਿ ਇਹ ਸਾਧ ਸੰਗਤ ਜੀ ਜੋ ਪਰਮੇਸ਼ਰ ਦੇ ਮਾਰਗ ਤੇ ਚੱਲਣਾ ਹੈ ਨਾ, ਭਾਉ ਭਗਤੀ ਦੇ ਮਾਰਗ ਤੇ, ਪਹਿਲਾ ਸਾਧਨ ਇਹ ਹੋਇਆ ਕਿ ਰਸਨਾ ਦੇ ਨਾਲ ਗਾਵਣਾ, ਕੰਨਾਂ ਦੇ ਨਾਲ ਫਿਰ ਸੁਣਨਾ। ਇਹਦੇ ਨਾਲ ਮਨ ਦੀ ਇਕਾਗਰਤਾ ਛੇਤੀ ਬਣ ਜਾਂਦੀ ਹੈ, ਮਨ ਛੇਤੀ ਵਸੀਕਾਰ ਹੋਣ ਲੱਗ ਪੈਂਦਾ ਜਦੋਂ ਰਸਨਾ ਤੋਂ ਬੋਲ ਕੇ ਗਾਇਆ ਜਾਂਦਾ ਹੈ ਤੇ ਸਾਧ ਸੰਗਤ ਜੀ ਕੰਨਾਂ ਦੇ ਨਾਲ ਸੁਣਿਆ ਜਾਂਦਾ, ਫਿਰ ਧਿਆਨ ਸੁਦੇ ਹੀ ਟਿਕਣ ਲੱਗ ਪੈਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾਂ ਦੀ ਨਿਸ਼ਾਨੀ ਗਾਉਣੀ ਦੀ ਗਾਵੀ ਹੈ ਸੁਣੀ ਹੈ। ਜਿੱਥੇ ਗਾਉਂਦੇ ਹੈ ਉੱਥੇ ਨਾਲ ਨਾਲ ਆਪ ਸੁਣਦੇ ਵੀ ਹਨ। ਮਨ ਰੱਖੀਐ ਭਾਉ, ਤੇ ਮਨ ਦੇ ਹਿਰਦੇ ਦੇ ਅੰਦਰ ਫਿਰ ਕਹਿੰਦੇ ਨਾਲ ਦੇ ਨਾਲ ਪ੍ਰੇਮ ਵੀ ਧਾਰਨ ਕਰਕੇ ਰੱਖਦੇ ਹਨ। ਦੁਖ ਪਰ ਹਰ ਸੁਖ ਘਰ ਲੈ ਜਾਏ। ਜਿਨ੍ਹਾਂ ਗੁਰਮੁਖ ਪਿਆਰੇ ਗੁਰ ਸਿੱਖਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਖੋ, ਇਹਨਾਂ ਨੇ ਜਗਤ ਅੰਦਰ ਅਗਿਆਨ ਦੇ ਦੁੱਖਾਂ ਨੂੰ ਭੰਨ ਦਿੱਤਾ ਹੈ, ਪਰ ਹਰ ਵਿਸ਼ੇਸ਼ ਕਰਕੇ ਆਪਣੇ ਤੋਂ ਦੂਰ ਕਰ ਦਿੱਤਾ ਹੈ। ਫਿਰ ਸੁਖ ਕੀ ਹੈ? ਗਿਆਨ। ਗਿਆਨ ਸਰੂਪ ਸੁਖ ਨੂੰ ਪਾਕ ਕਰਕੇ ਤੇ ਘਰ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੇ ਵਿੱਚ ਚਲੇ ਗਏ ਹਨ। ਗੁਰਮੁਖ ਨਾਦੰ ਗੁਰਮੁਖ ਵੇਦੰ। ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਪਿਆਰੇ ਕਿਵੇਂ ਪਰਮੇਸ਼ਰ ਨੂੰ ਗਾਉਂਦੇ ਹਨ। ਹਜ਼ੂਰ ਕਹਿਣ ਲੱਗੇ, ਗੁਰਮੁਖ ਨਾਦੰ। ਨਾਦੰ ਕਹਿੰਦੇ ਨੇ ਸ਼ਬਦ ਨੂੰ, ਸ਼ਬਦ ਭਾਵ ਉਪਦੇਸ਼। ਸਤਿਗੁਰਾਂ ਦੇ ਮੁਖ ਦੁਆਰਾ ਗੁਰਮੁਖਾਂ ਨੇ ਉਪਦੇਸ਼ ਧਾਰਨ ਕੀਤਾ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਦੰ ਉਪਦੇਸ਼ ਉਚਾਰਿਆ, ਸਤਿਗੁਰਾਂ ਨੇ ਸ਼ਬਦ ਹਜ਼ੂਰ ਨੇ ਉਚਾਰਨ ਕੀਤਾ। ਵੇਦਨ ਗੁਰਮੁਖ ਪਿਆਰਿਓ ਦੀ ਫਿਰ ਵੇਦਨ ਵਿਚਾਰ ਕਰਦੇ ਹਨ। ਗੁਰਮੁਖਾਂ ਦੇ ਇਹ ਸਾਧ ਸੰਗਤ ਜੀ ਜੀਵਨ ਹੈ, ਉਹਨਾਂ ਦੀ ਅਵਸਥਾ ਹੈ ਕਿ ਜੋ ਸਤਿਗੁਰਾਂ ਨੇ ਉਪਦੇਸ਼ ਦੇਣਾ, ਹਜ਼ੂਰ ਨੇ ਜੋ ਹੁਕਮ ਕੀਤਾ, ਉਹਦੀ ਫਿਰ ਹਿਰਦੇ ਅੰਦਰ ਵਿਚਾਰ ਕਰਦੇ ਹਨ। ਗੁਰਮੁਖ ਰਹਿਆ ਸਮਾਈ। ਤੇ ਫਿਰ ਵਿਚਾਰ ਕਰਕੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਰਹਿੰਦੇ ਸਮਾਈ ਰਹਿੰਦੇ ਹਨ। ਗੁਰਮੁਖ ਰਹਿਆ ਸਮਾਈ, ਅਥਵਾ ਹੈ ਸਿੱਖੋ, ਗੁਰਮੁਖ ਨਾਦੰ ਗੁਰਮੁਖ ਵੇਦੰ। ਨਾਦੰ ਨਾਦ ਬਾਰ-ਬਾਰ ਆਪਣੇ ਮੁਖ ਤੋਂ ਉਚਾਰਨ ਕਰਕੇ, ਨਾਦ ਸਾਜ਼ਾਂ ਦੇ ਨਾਲ ਵੀ ਸਾਧ ਸੰਗਤ ਜੀ ਪਰਮੇਸ਼ਰ ਦਾ ਜਸ ਗਾਇਆ ਜਾਂਦਾ ਹੈ। ਗੁਰਮੁਖ ਪਿਆਰੇ ਕਦੇ ਵੀ ਆਪਣੇ ਮਨ ਨੂੰ ਵਿਹਲਾ ਨਹੀਂ ਰਹਿਣ ਦਿੰਦੇ, ਕਦੇ ਸਾਜ਼ਾਂ ਦੇ ਨਾਲ ਨਾਦੰ ਗਾਉਂਦੇ ਹੈ। ਗੁਰਮੁਖ ਵੇਦਨ, ਫਿਰ ਸ਼ਬਦ ਦੇ ਵਿਚਾਰ ਕਰਦੇ ਹੈ। ਤੇ ਗੁਰਮੁਖ ਰਹਿਆ ਸਮਾਈ, ਤੇ ਗੁਰਮੁਖ ਪਿਆਰੇ ਨਿਰਵਿਕਲਪ ਸਮਾਧੀ ਦੇ ਵਿੱਚ ਫਿਰ ਸਮਾ ਜਾਂਦੇ ਹਨ। ਜੇ ਗਾਵਣੇ ਤੋਂ ਮਨ ਅਕਲ ਹੈ, ਵਿਚਾਰਨੇ ਤੋਂ ਮਨ ਅਕਦ ਹੈ, ਫਿਰ ਨਿਰਵਿਕਲਪ ਸਮਾਧੀ ਦੇ ਵਿੱਚ ਲੀਨ ਹੋ ਜਾਂਦੇ ਹਨ। ਇਹ ਗੁਰਮੁਖਾਂ ਦੀ ਨਿਸ਼ਾਨੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਪਹਿਲਾ ਸਾਧ ਸੰਗਤ ਜੀ ਇਹ ਗੁਰੂ ਦੇ ਪ੍ਰਥਾਏ ਗੁਰਮੁਖ ਉਚਾਰਿਆ ਹੈ। ਫਿਰ ਦੂਜਾ ਗੁਰਮੁਖ ਹੈ ਇਹ ਜਗਿਆਸੂ ਦੇ ਪ੍ਰਥਾਏ ਉਚਾਰਿਆ, ਤੇ ਤੀਜਾ ਗੁਰਮੁਖ ਪਰਮੇਸ਼ਰ ਦੇ ਪ੍ਰਥਾਏ ਉਚਾਰਿਆ। ਇਹ ਅਰਥ ਸਮਝ ਲੈਣੇ ਕਿ ਗੁਰਮੁਖ ਨਾਦੰ ਜੋ ਸਤਿਗੁਰੂ ਜੀ ਨੇ ਉਪਦੇਸ਼ ਉਚਾਰਿਆ, ਗੁਰਮੁਖ ਵੇਦੰ ਗੁਰਮੁਖਾਂ ਨੇ ਜਗਿਆਸੂਆਂ ਨੇ ਉਹਦੀ ਵਿਚਾਰ ਕੀਤੀ ਹੈ। ਗੁਰਮੁਖ ਰਹਿਆ ਸਮਾਈ, ਤੇ ਸਾਧ ਸੰਗਤ ਜੀ ਉਹ ਉਪਦੇਸ਼ ਦੀ ਵਿਚਾਰ ਕਰ ਕਰਕੇ ਸ਼ਬਦ ਦੁਆਰਾ ਵਿਚਾਰਵਰ ਬਣ ਕੇ ਗੁਰਮੁਖਾਂ ਨੇ
ਵਾਹਿਗੁਰੂ ਦੇ ਸਰੂਪ ਦੇ ਵਿੱਚ ਹੀ ਸਮਾ ਜਾਣਾ ਕੀਤਾ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਫਿਰ ਕਹਿਣ ਲੱਗੇ, ਸਿੱਧਾਂ ਨੇ ਇਹ ਵੀ ਸਵਾਲ ਕੀਤਾ ਸੀਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਤਾਈਂ ਵੀ ਇਹ ਮਿਲਾ ਕੇ ਸਾਧ ਸੰਗਤ ਜੀ ਅਰਥ ਸਮਝ ਲੈਣਾ ਕਿ ਜਦੋਂ ਸਿੱਧ ਕਹਿੰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਰਮੇਸ਼ਰ ਤੋਂ ਬਿਨਾਂ ਵੀ ਆਪ ਦੈਵੀ ਸ਼ਕਤੀ ਇਹਨਾਂ ਨੂੰ ਗੁਰੂ ਸਮਝਦੇ ਹੋ, ਤੇ ਕਹਿਣ ਲੱਗੇ ਹਾਂ ਸਿੱਧੋ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਜਿਨ੍ਹਾਂ ਗੁਰਮੁਖਾਂ ਨੇ ਨਾਦ ਸ਼ਬਦ ਦੇ ਵਿਚਾਰ ਕਰਕੇ ਪਰਮੇਸ਼ਰ ਦੇ ਵੀ ਸਮਾ ਜਾਣਾ ਕੀਤਾ, ਤਿਨਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਗੁਰੂ ਹੈ, ਉਹ ਕਹਿੰਦੇ ਹਨ ਗੁਰਮੁਖ ਨਾਦੰ, ਜਿਨ੍ਹਾਂ ਨੇ ਵਿਚਾਰ ਕੀਤੀ ਸ਼ਬਦ ਦੀ। ਫਿਰ ਅਗਲੀ ਪੰਕਤੀ ਪੜ੍ਹ ਦੇਵੋ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਨਾਦੰ ਸ਼ਬਦ ਦੀ ਵਿਚਾਰ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਵੀ ਤਿਨਾਂ ਨੇ ਸਮਾ ਜਾਣਾ ਕੀਤਾ। ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਤੇ ਮਹਾਰਾਜ ਜਿਹੜੇ ਈਸ਼ਰ ਸ਼ਿਵ ਜੀ ਹੈ, ਬ੍ਰਹਮਾ ਹੈ, ਔਰ ਇਸੇ ਪ੍ਰਕਾਰ ਜੋ ਵਿਸ਼ਨੂੰ ਹੈ, ਤਿਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਮੰਨਦੇ ਹੋ। ਇਹਦੇ ਵਿੱਚ ਸਾਧ ਸੰਗਤ ਜੀ ਗੌਣੀ ਅਰਥ ਕਰਕੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹਨੂੰ ਗੌਣੀ ਅਰਥ ਆਖਿਆ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਕਿਸੇ ਦੇ ਤਾਈਂ ਤੁਲਨਾ ਦੇ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਵਡਿਆਈ ਗਾਵਣੀ। ਹਜ਼ੂਰ ਕਹਿੰਦੇ ਹਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਹੈ, ਗੁਰ ਈਸਰ। ਈਸ਼ਰ ਕਹਿੰਦੇ ਨੇ ਸ਼ਿਵ ਜੀ ਨੂੰ। ਸ਼ਿਵ ਜੀ ਜੀਵਾਂ ਦਾ ਸੰਘਾਰ ਕਰਦਾ ਹੈ, ਜਗਤ ਦਾ ਸੰਘਾਰ ਕਰਦਾ ਹੈ, ਤੇ ਕਹਿੰਦੇ ਹਨ ਪਰਮੇਸ਼ਰ ਹੈ। ਪਰਮੇਸ਼ਰ ਸਰੂਪ ਸਤਿਗੁਰੂ ਜੀ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਹਿਰਦੇ ਅੰਦਰ ਵਿਕਾਰਾਂ ਦਾ ਸੰਘਾਰ ਕਰਦੇ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਈਸ਼ਰ ਸਰੂਪ ਹਨ। ਅਤੇ ਗੁਰ ਗੋਰਖ, ਗੋ ਰਖ, ਗੋਰਾਂ ਦੀ ਰੱਖਿਆ ਕਰਨ ਵਾਲਾ ਜੋ ਪ੍ਰਿਥਵੀ ਦੀ ਕੌਣ ਹੈ? ਵਿਸ਼ਨੂੰ। ਵਿਸ਼ਨੂੰ ਜੀਵਾਂ ਦੀ ਕਹਿੰਦੇ ਹਨ ਕਿ ਰੱਖਿਆ ਕਰਦਾ ਹੈ। ਤੇ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਵੇਂ ਰੱਖਿਆ ਕਰਦਾ ਹੈ? ਕਹਿੰਦੇ ਹਨ ਪਰਮੇਸ਼ਰ ਸਰੂਪ ਜੋ ਸਤਿਗੁਰੂ ਜੀ ਹਨ, ਉਹ ਵਿਸ਼ਨੂੰ ਦੀ ਤਰ੍ਹਾਂ ਸਾਧ ਸੰਗਤ ਆਪਣੇ ਸਿੱਖਾਂ ਦੇ ਹਿਰਦੇ ਅੰਦਰ ਗਿਆਨ ਦੀ ਪਾਲਣਾ ਕਰਦੇ ਹਨ, ਗਿਆਨ ਦੀ ਰੱਖਿਆ ਕਰਦੇ ਹੈ, ਔਰ ਇਸੇ ਪ੍ਰਕਾਰ ਸ਼ੁਭ ਗੁਣਾਂ ਦੀ ਪਾਲਣਾ ਕਰਦੇ ਹਨ, ਸ਼ੁਭ ਗੁਣਾਂ ਦੇ ਹਿਰਦੇ ਅੰਦਰ ਟਿਕਾ ਕਰਕੇ ਰੱਖਦੇ ਹੈ। ਇਸ ਕਰਕੇ ਹਜ਼ੂਰ ਕਹਿੰਦੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਬ੍ਰਹਮਾ ਜਿਵੇਂ ਜੀਵਾਂ ਦੀ ਘਾਟ ਨੂੰ ਘਟਦਾ ਹੈ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਅੰਦਰ ਸ਼ੁਭ ਗੁਣਾਂ ਰੂਪੀ ਗਹਿਣਿਆਂ ਦੀ ਘਾਟ ਨੂੰ ਕੱਢਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਹਿਰਦੇ ਵਿੱਚ ਔਗੁਣਾਂ ਨੂੰ ਦੂਰ ਕਰਕੇ ਔਰ ਸ਼ੁਭ ਗੁਣਾਂ ਦੀ ਸੁੰਦਰ ਘਾਟ ਨੂੰ ਕੱਢਣ ਵਾਲੇ ਹਨ। ਪਾਰਬਤੀ ਮਾਈ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਕਹਿੰਦੇ ਹਨ ਜਿਹੜਾ ਭੋਲੇਨਾਥ ਸ਼ਿਵ ਜੀ ਇਹ ਵੀ ਗੁਰੂ ਹੈ। ਫਿਰ ਕਹਿੰਦੇ ਹਨ ਜੋ ਸ਼ਿਵ ਜੀ ਹੈ ਇਹ ਵੀ ਗੁਰੂ ਹੈ, ਵਿਸ਼ਨੂੰ ਵੀ ਗੁਰੂ ਹੈ, ਤੇ ਸਾਧ ਸੰਗਤ ਜੀ ਜਿਹੜਾ ਬ੍ਰਹਮਾ ਹੈ ਉਹ ਵੀ ਗੁਰੂ ਹੈ। ਆਪ ਪਰਮੇਸ਼ਰ ਇਹਨਾਂ ਦੇ ਅੰਦਰ ਸ਼ਕਤੀ ਰੂਪ ਹੋ ਕਰਕੇ ਵਰਤ ਰਿਹਾ ਹੈ। ਇਹ ਗੌਣੀ ਅਰਥ ਸਾਧ ਸੰਗਤ ਜੀ ਇਹਨਾਂ ਨੂੰ ਆਖਿਆ ਜਾਂਦਾ ਹੈ, ਗੁਣਾਂ ਦੇ ਨਾਲ ਤੁਲਨਾ ਕਰ ਕਰਕੇ ਜੋ ਉਪਦੇਸ਼ ਦੇਣਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਉਹ ਪਾਰਵਤੀ, ਜੇ ਕਹਿੰਦੇ ਹਨ ਇਹਨਾਂ ਤਿੰਨਾਂ ਗੁਣਾਂ ਦੇ ਦੇਵਤਿਆਂ ਦੀਆਂ ਸ਼ਕਤੀਆਂ ਨੇ। ਫਿਰ ਪਾਰਵਤੀ ਦੇ ਤਰ੍ਹਾਂ ਸਤਿਗੁਰੂ ਜੀ ਨਿਸ਼ਚੈ ਹਿਰਦੇ ਅੰਦਰ ਬਖਸ਼ਿਸ਼ ਕਰਦੇ ਹਨ। ਜਿਵੇਂ ਰਮਾਇਣ ਦੇ ਅੰਦਰ ਸਾਧ ਸੰਗਤ ਦੀ ਕਥਾ ਆਉਂਦੀ ਹੈ ਕਿ ਪਹਿਲਾ ਜਿਹੜਾ ਜਨਮ ਸੀ ਨਾ ਉਹ ਸਦੀ ਕਰਕੇ ਸਾਧ ਸੰਗਤ ਜੀ ਨਾਮ ਸੀ ਪਾਰਵਤੀ ਦਾ। ਕਹਿੰਦੇ ਹਨ ਜਦੋਂ ਮਨ ਦੇ ਵਿੱਚ ਨਿਸ਼ਚੈ ਕਰਕੇ ਧਾਰਨ ਕੀਤਾ ਸੀਗਾ ਕਿ ਮੈਂ ਤਾਂ ਸ਼ਿਵ ਜੀ ਦੇ ਤਾਈਂ ਹੀ ਵਰਨਾ ਹੈ। ਜਨਮਾਂ ਦੀ ਕਹਿੰਦੇ ਬਹੁਤ ਲੰਮੇਰਾ ਸਮਾਂ ਭਗਤੀ ਕਰਨਾ ਕੀਤੀ ਸੀਗੀ। ਹਿਮਾਲੇ ਰਿਖੀ ਦੇ ਘਰ ਦੇ ਵੀ ਜਦੋਂ ਜਨਮ ਲਿਆ ਸੀ ਨਾ ਦੁਬਾਰਾ ਪਾਰਵਤੀ ਨੇ, ਤੇ ਜਨਮ ਲੈਂਦਿਆਂ ਹੀ ਜੇਕਰ ਆਉਂਦਾ ਕਿ ਭਗਤੀ ਕਰਨ ਲੱਗ ਪਈ ਸੀ, ਤਪ ਕਰਨ ਲੱਗ ਪਈ ਸੀ। ਮਨ ਵਿੱਚ ਇਹ ਨਿਸ਼ਚਾ ਧਾਰਨ ਕਰਕੇ ਇੱਛਾ ਲੈ ਕੇ ਕਿ ਮੈਂ ਜੇ ਵਰਨਾ ਹੈ ਤੇ ਸ਼ਿਵ ਜੀ ਨੂੰ ਭੋਲੇਨਾਥ ਨੂੰ ਹੀ ਬਣਨਾ, ਜੇ ਨਾ ਮਰਿਆ ਤੇ ਮੈਂ ਕੁਆਰੀ ਹੀ ਰਹਾਂਗੀ। ਇੱਕ ਵਾਰ ਨਾਰਦ ਮੁਨੀ ਆਇਆ ਤੇ ਕਹਿਣ ਲੱਗੇ, ਹੇ ਮਾਤਾ
ਤੂੰ ਤਪ ਕਰਦੀ ਪਈ ਕਿੰਨੀ ਘਾਲਣਾ ਘਾਲ ਕਏ। ਤੇ ਸ਼ਿਵ ਜੀ ਨੂੰ ਛੱਡ ਕਰਕੇ ਤੇ ਵਿਸ਼ਨੂੰ ਭਗਵਾਨ ਨੂੰ ਵਰ ਲਿਆ। ਉਹ ਸ਼ਿਵ ਜੀ ਤਾਂ ਅੱਗ ਧਤੂਰਾ ਖਾਂਦਾ, ਗਲ ਦੇ ਵਿੱਚ ਖੱਪਰਾਂ ਦੀਆਂ ਮਾਲਾ ਪਾਉਂਦਾ ਤੇ ਬਹਿੰਦਾ ਵੀ ਸ਼ਮਸ਼ਾਨ ਭੂਮੀ, ਜੇ ਉਹਨੂੰ ਕਿਉਂ ਤੂੰ ਵਰਨਾ ਹੈ। ਤੇ ਅੱਗੋਂ ਸਾਧ ਸੰਗਤ ਦੇ ਬਚਨ ਆਉਂਦੇ, ਕਹਿਣ ਲੱਗੇ ਜਨਮ ਜਨਮ ਕੀ ਰਗਰ ਹਮਾਰੀ, ਜੇ ਵਰੂ ਤੇ ਕਹਿੰਦੇ ਸ਼ੰਭੂ ਨੂੰ ਵਰੰਗ ਨਾ ਤਰਹੁ ਕੁਮਾਰੀ। ਜੇ ਕਹਿੰਦੇ ਕਿ ਵਰਨਗੀ ਤਾਂ ਮੈਂ ਸ਼ੰਭੂ ਭੋਲੇਨਾਥ ਨੂੰ ਵਰਨਾ, ਨਹੀਂ ਤੇ ਕੁਵਾਰੀ ਹੀ ਰਹਾਂਗੀ। ਨਿਸ਼ਚਾ ਕਿੰਨਾ ਭਰੋਸਾ ਕਿੰਨਾ ਧਾਰਨ ਕਰਕੇ ਰੱਖਿਆ। ਜਨਮਾਂ ਜਨਮਾਂ ਦੀ ਭਗਤੀ ਕਰਨਾ ਕੀਤੀ, ਕੇਵਲ ਇੱਕ ਭੋਲੇਨਾਥ ਤੇ ਇਹ ਕਹਿੰਦੇ ਨਿਸ਼ਚਾ ਰੱਖਿਆ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਹੇ ਸਿੱਖੋ ਪਾਰਬਤੀ ਕਹਿੰਦੇ ਹਨ ਇਹ ਸ਼ਕਤੀ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਹਿਰਦੇ ਅੰਦਰ ਭਰੋਸਾ ਬਖਸ਼ਿਸ਼ ਕਰਨ ਵਾਲੇ ਹਨ, ਨਿਸ਼ਚਾ ਦੇਣ ਵਾਲੇ ਹੈ। ਜਿਨ੍ਹਾਂ ਸਿੱਖਾਂ ਦੇ ਹਿਰਦੇ ਅੰਦਰ ਨਿਸ਼ਚਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਪਾਉਣ ਦੀ ਕੋਈ ਚਾਹਤ ਰੱਖਦੇ ਹੀ ਨਹੀਂ ਹੈ। ਭਾਵੇਂ ਜਿਤਨੇ ਮਰਜ਼ੀ ਦੁਨੀਆ ਦੇ ਪਦਾਰਥ ਧਨ ਦੌਲਤ ਉਹਨਾਂ ਨੂੰ ਲਾਲਚ ਦਿੱਤੇ ਜਾਣ, ਕੇਵਲ ਇੱਕੋ ਇੱਕ ਮਨ ਵਿੱਚ ਭਾਵਨਾ ਹੁੰਦੀ ਹੈ, ਹੇ ਮਹਾਰਾਜ ਮੈਂ ਕਿਹਾ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੇ ਮਹਾਰਾਜ ਕਿ ਅਕਾਲ ਪੁਰਖ ਪਰਮੇਸ਼ਰ ਜੇ ਭੁੱਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਮਹਾਰਾਜ ਦੁੱਖ ਦੇਵ ਭੁੱਖ ਦੇ ਵਿੱਚ ਰੱਖਣਾ ਕਰੋ। ਹੇ ਪਰਮੇਸ਼ਰ ਭਾਵੇਂ ਸਰੀਰ ਨੂੰ ਕੀਮਾ ਵੀ ਕਰਾਉਣਾ ਪਵੇ, ਅੱਗ ਦੇ ਵਿੱਚ ਵੀ ਜਲਾਉਣਾ ਪਵੇ, ਪਰ ਕੇਵਲ ਆਪ ਦੇ ਸਰੂਪ ਦੇ ਸਾਨੂੰ ਸਾਖਸ਼ਾਤ ਦੀਦਾਰ ਹੋ ਜਾ। ਕੇਵਲ ਇੱਕੋ ਇੱਕ ਮਨ ਦੇ ਵਿੱਚ ਭਾਵਨਾ ਬਣਾ ਕੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਸ਼ਚਾ ਬਖਸ਼ਿਆ ਹੈ, ਉਹ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਹੀ ਯਾਦ ਕਰਦੇ ਆ। ਤੇ ਮਾਈ ਇਹਦੇ ਵਿੱਚੋਂ ਦੋ ਸ਼ਕਤੀਆਂ ਦਾ ਸਾਧ ਸੰਗਤ ਜ਼ਿਕਰ ਕੀਤਾ। ਮਾਂ ਨਾਮ ਲక్ష్ਮੀ ਦਾ ਹੈ ਤੇ ਲక్ష్ਮੀ ਦੇਵੀ ਜਿਹੜੀ ਹੈ ਇਹ ਜਗਤ ਨੂੰ ਸਾਧ ਸੰਗਤ ਜੀ ਦਾਤਾਂ ਪ੍ਰਦਾਨ ਕਰਦੀ ਹੈ। ਇਹ ਪਰਮੇਸ਼ਰ ਨੇ ਐਸੀ ਡਿਊਟੀ ਲਗਾਈ ਹੋਈ ਹੈ, ਸੰਸਾਰ ਦੇ ਜੀਵਾਂ ਨੂੰ ਮਾਇਆ ਧਨ ਪਦਾਰਥ ਦਿੰਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨਾਮ ਰੂਪੀ ਧਨ ਦੇ ਇਹ ਸਾਧ ਸੰਗਤ ਦਾਤਾਂ ਪ੍ਰਦਾਨ ਕਰਦੇ ਨੇ ਆਪਣੇ ਸਿੱਖਾਂ ਨੂੰ। ਤੇ ਇਹ ਨਾਮ ਸਰਸਤੀ ਦਾ ਹੈ, ਇਹ ਵਿਦਿਆ ਦੀ ਦਾਤੀ ਮੰਨੀ ਗਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸਰਸਤੀ ਦੀ ਤਰ੍ਹਾਂ ਬ੍ਰਹਮ ਵਿਦਿਆ ਦੀ ਦਾਤ ਸਿੱਖਾਂ ਦੇ ਹਿਰਦੇ ਅੰਦਰ ਦੇਣ ਵਾਲੇ ਹੈ। ਇਸ ਲਈ ਇਹ ਸਿੱਖੋ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਚਨ ਕੀਤਾ, ਜੋ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਕਹਿੰਦੇ ਹਨ ਈਸ਼ਰ ਫਿਰ ਬ੍ਰਹਮਾ ਫਿਰ ਇਸੇ ਪ੍ਰਕਾਰ ਜੋ ਵਿਸ਼ਨੂੰ ਹੈ, ਸਭ ਦੇ ਸਤਿਗੁਰੂ ਜੀ ਹਨ ਔਰ ਇਹਨਾਂ ਦੇ ਸ਼ਕਤੀਆਂ ਦੇ ਵੀ ਪੂਰਾ ਪਰਮੇਸ਼ਰ ਆਪ ਹੀ ਸਤਿਗੁਰੂ। ਇਹ ਜਾਣਨਾ ਕਰੋ ਜੇ ਹੋ ਜਾਣਾ ਆਖਾ ਨਾਹੀ। हे ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਬਾਪ ਤਾਪ ਸਰੂਪ ਬਾਬਤ ਕਥਨ ਕਰਨਾ ਕਰ। ਹਜੂਰ ਕਹਿੰਦੇ ਹਨ ਜੇ ਹੋ ਜਾਣਾ ਆਖਾ ਨਾਹੀ, ਜੇ ਅਸੀਂ ਜਾਣਦੇ ਵੀ ਹੋਈਏ ਹਿਰਦੇ ਅੰਦਰ ਫੇਰ ਵੀ ਉਹ ਪਰਮੇਸ਼ਰ ਦਾ ਕਥਨ ਨਹੀਂ ਕਰ ਸਕਦੇ, ਕਿਉਂਕਿ ਕਥਨ ਕੀਤਾ ਹੀ ਜਾਣਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਥਨ ਕੀਤਾ ਨਹੀਂ ਜਾ ਸਕਦਾ, ਹੈ ਹੀ ਅਕਥ ਹੈ। ਕਹਿਣਾ ਕਥਨ ਨਾ ਜਾਈ। हे ਮਹਾਰਾਜ ਕਿਉਂ ਨਹੀਂ ਆਪ ਜੀ ਕਥਨ ਕਰੋਗੇ? ਕਹਿੰਦੇ ਕਥਨ ਕੀਤਾ ਹੀ ਨਹੀਂ ਜਾਣਾ ਤੇ ਫਿਰ ਕਿਵੇਂ ਕਰਾਂਗੇ? ਇਸ ਲਈ ਹਜੂਰ ਨੇ ਬਚਨ ਕੀਤਾ ਜੇ ਹੋ ਜਾਣਾ ਆਖਾ ਨਾਹੀ, ਜੇ ਅਸੀਂ ਜਾਣਦੇ ਵੀ ਹੋਈਏ ਫੇਰ ਵੀ ਕਥਨ ਨਹੀਂ ਕਰ ਸਕਦੇ, ਕਿਉਂਕਿ ਹੈ ਹੀ ਉਹ ਪਰਮੇਸ਼ਰ ਦਾ ਸਰੂਪ ਅਕਥ ਹੈ। ਪੁਰਾ ਇੱਕ ਦੇਹ ਬੁਝਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਪਰਮੇਸ਼ਰ ਸਰੂਪ ਸਤਿਗੁਰਾਂ ਨੇ ਸਾਨੂੰ ਇਹ ਬੁਝਾਉਣਾ ਸਮਝਾ ਦੇਣਾ ਕੀਤਾ ਹੈ। ਅਥਵਾ ਗੁਰਾ ਇੱਕ ਦੇਹ ਬੁਝਾਈ, ਪੂਰੇ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਇਹ ਤਾਤ ਪਰਜ ਬੁਝਾ ਦਿੱਤਾ ਹੈ, ਵਾਹਿਗੁਰੂ ਦਾ ਸਰੂਪ ਜਿਨ੍ਹਾਂ ਨੂੰ ਸਮਝਾ ਦਿੱਤਾ ਹੈ। ਸਭਨਾ ਜੀਆ ਕਾ ਇੱਕ ਦਾਤਾ। ਉਹ ਨਿਸ਼ਚੈ ਕਰਕੇ ਗੁਰਸਿੱਖ ਬਾਰ-ਬਾਰ ਕਹਿੰਦੇ ਹਨ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਪਰਮੇਸ਼ਰ ਹੈ। ਇੱਕ ਪਰਮੇਸ਼ਰ ਹੈ ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ ਹੈ, ਸਭ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਇੱਕ ਪਰਮਾਤਮਾ ਹੈ, ਉਸ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਦਾਤਾ ਨਹੀਂ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜਿਤਨੇ ਵੀ ਅਖੰਡ ਬ੍ਰਹਮੰਡ ਤਿੰਨਾਂ ਲੋਕਾਂ ਦੇ ਅੰਦਰ ਰਹਿਣ ਵਾਲੇ ਛੋਟੇ ਵੱਡੇ ਆਕਾਰਾਂ ਦੇ ਜੀਵ, ਜਿਹੋ ਜਿਹਾ ਕਿਸੇ ਦਾ ਆਹਾਰ ਹੈ ਉਹੋ ਜਿਹਾ ਆਹਾਰ ਪਰਮੇਸ਼ਰ ਜੀਵਾਂ ਨੂੰ ਦਿੰਦਾ ਪਿਆ ਹੈ। ਇਸ ਲਈ ਸਭਨਾ ਜੀਆ ਕਾ ਇੱਕ ਦਾਤਾ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਸਿੱਖੋ, ਜਿਨ੍ਹਾਂ ਦੇ ਹਿਰਦੇ ਅੰਦਰ ਪੂਰੇ ਸਤਿਗੁਰੂ ਜੀ ਨੇ ਇਹ ਤਾਤ ਪਰਜ ਸਮਝਾ ਦਿੱਤਾ ਹੈ, ਇਹ ਗੱਲ ਨਿਸ਼ਚੈ ਕਰਕੇ ਠਾਣ ਕਰਾ ਦਿੱਤੀ, ਦ੍ਰਿੜ ਕਰ ਦਿੱਤੀ ਹੈ, ਉਹਨਾਂ ਨੇ ਜਾਣਿਆ ਕਿ ਉਹ ਵਾਹਿਗੁਰੂ ਸਭ ਜੀਵਾਂ ਨੂੰ ਆਪ ਹੀ ਦਾਤਾਂ ਦੇ ਰਿਹਾ ਹੈ। ਸੋ ਮੈਂ ਵਿਸਰ ਨਾ ਜਾਈ। ਉਹ ਸਿੱਖ ਬਾਰ-ਬਾਰ ਬੇਨਤੀਆਂ ਕਰਦੇ ਨੇ, ਹੇ ਮਹਾਰਾਜ, ਉਹ ਪਰਮਾਤਮਾ ਸਾਨੂੰ ਵਿਸਰੇ ਨਾ, ਸੋ ਮੈਂ ਵਿਸਰ ਨਾ ਜਾਈ। ਉਹ ਪਰਮੇਸ਼ਰ ਸਾਨੂੰ ਕਦੇ ਵਿਸਰਦਾ ਨਹੀਂ ਹੈ। ਜਿਸ ਪਰਮੇਸ਼ਰ ਨੇ ਸਾਨੂੰ ਕਿੰਨੀਆਂ ਦਾਤਾਂ ਦਿੱਤੀਆਂ, ਸਾਨੂੰ ਵੀ ਵਾਹਿਗੁਰੂ ਨੇ ਬੇਅੰਤ ਦਾਤਾਂ ਦਿੱਤੀਆਂ ਨੇ, ਕੋਈ ਅੰਤ ਪਾਇਆ ਨਹੀਂ ਜਾ ਸਕਦਾ। ਇਹ ਭਾਵਨਾ ਦੇ ਨਾਲ ਗੁਰਸਿੱਖ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰਦੇ ਹਨ, ਪਰਮੇਸ਼ਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਜਾਣ ਕਰਕੇ ਅਕਾਲ ਪੁਰਖ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਆਪ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜਿਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।